ਇੱਕ ਵਿetnamese ਰੈਸਟੋਰੈਂਟ ਦੇ ਵਿੱਚ ਰਾਤੀ ਮੈਂ ਗਿਆ ਸੀ ਤੇ ਉਹਦੇ ਵਿੱਚ ਜਿਹੜਾ ਸਾਡੀ ਸਰਵਿੰਗ ਸੀ ਟੇਬਲ ਦੇ ਉੱਪਰ ਅੱਛਾ ਉਹ ਕਿਸੇ ਉਹਨੇ ਨਹੀਂ ਸੀ ਸਾਨੂੰ ਦਿੱਤੀ, ਕਿਸੇ ਬੰਦੇ ਨੇ ਨਹੀਂ ਸੀ ਦਿੱਤੀ। ਰਿਪੋਰਟ ਲੈ ਕੇ ਸਾਡਾ ਜਿਹੜਾ ਆਰਡਰ ਸੀ Really? ਸਾਡੇ ਕੋਲ ਆਇਆ। ਹਾਂਜੀ ਤਕਰੀਬਨ $700 ਬਿਲੀਅਨ ਦੀ ਆਲਰੇਡੀ ਮਾਰਕੀਟ ਜਨਰੇਟਿਵ AI ਦੀ ਆਲਰੇਡੀ ਤਿਆਰ ਆ ਜੀ। ਹੁਣ 2025 ਦੇ ਵਿੱਚ ਜਾ ਰਹੇ ਆ ਤੇ AI ਰਾਜ ਕਰਨ ਇੱਕ ਬੱਜ਼ਵਰਡ ਨਹੀਂ ਰਹਿ ਗਿਆ, ਹੁਣ ਇੱਕ ਬੇਸਲਾਈਨ ਬਣ ਗਿਆ। ਹਾਂ ਬਿਲਕੁਲ ਸਹੀ ਗੱਲ ਆ। ਇਹ ਚੀਜ਼ ਆਪਾਂ ਨੂੰ ਸਮਝਣ ਵਾਲੀ ਆ ਨਾ। ਇਹ ਜਿਹੜੇ 2025 26 27 ਸਾਲ ਹੋਣਗੇ, ਇਹ ਜਿਹੜੀ ਲੇਬਰ ਕਾਸਟ ਰਿਡਕਸ਼ਨ ਦੇ ਹੋਣਗੇ। ਹੁਣ ਉਹਦੀ ਇੰਪਲੀਮੈਂਟੇਸ਼ਨ ਕਿਹੜੇ ਲੈਵਲ ਤੱਕ ਹੁੰਦੀ ਆ ਉਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਜਿਹੜੇ 2025 26 ਤੇ 27 3 ਸਾਲ ਆ, ਇਹਦੇ ਵਿੱਚ ਬਹੁਤ ਜ਼ਿਆਦਾ ਐਫਰਟ ਹੋਏਗਾ ਆਪਟੀਮਾਈਜ਼ੇਸ਼ਨ ਦਾ। ਤੇ ਆਪਟੀਮਾਈਜ਼ੇਸ਼ਨ ਦਾ ਮਤਲਬ ਹੁੰਦਾ ਕਾਸਟ ਰਿਡਕਸ਼ਨ ਇੱਕ ਹਿਸਾਬ ਦੇ ਨਾਲ, ਤੇ ਕਾਸਟ ਰਿਡਕਸ਼ਨ ਦੇ ਵਿੱਚ ਇੱਕ ਵੱਡਾ ਫੈਕਟਰ ਹੁੰਦਾ ਰਾਜਕੀय ਵਰਕਫੋਰਸ ਰਿਡਕਸ਼ਨ। ਕਿਉਂਕਿ ਵੇਖੋ, ਜੇ ਰੋਬੋਟ ਹੀ ਤੁਹਾਡੇ 24 ਘੰਟੇ ਸਾਰੇ ਕੰਮ ਕਰ ਸਕਦਾ, ਮੋਟੇ ਤੌਰ ਦੇ ਉੱਤੇ ਗੱਲ ਕਰ ਲਈ, ਤੇ ਉੱਥੇ ਬੰਦਿਆਂ ਦੀ ਕੀ ਲੋੜ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਦਾ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਟੈਕਨੋਲੋਜੀ ਦੇ ਟ੍ਰੈਂਡਸ ਦੇ ਬਾਰੇ, ਟੈਕਨੋਲੋਜੀ ਦੇ ਬਾਰੇ ਵੱਖ-ਵੱਖ ਗੱਲਾਂ ਬਾਤਾਂ ਆਪਾਂ ਕਰਦੇ ਆ ਰਹੇ ਹਾਂ ਤੇ ਹਰਵਿੰਦਰ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੀ ਆਇਆਂ ਨੂੰ ਹਰਵਿੰਦਰ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਤੇ ਪੰਜਾਬੀ TV ਵੇਖ ਰਹੇ ਤੇ ਨਾਲ ਜੁੜੇ ਸਾਰੇ ਵਿਊਅਰਸ ਦਾ ਨਿੱਘਾ ਜੀ ਆਇਆਂ ਆਖਦੇ ਹਾਂ 2025 ਦੇ ਪਹਿਲੇ ਟਾਕ ਸ਼ੋਅ ਦੇ ਵਿੱਚ। ਪੰਜਾਬੀ ਟੈਕ ਟਾਕ ਜਿਹਨੂੰ ਸ਼ੁਰੂ ਕੀਤਾ ਸਾਨੂੰ ਤਕਰੀਬਨ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਪੌਣੇ 2 ਸਾਲ ਹੋ ਗਏ ਰਾਜਕਨ, ਹੈ ਨਾ? ਹਾਂਜੀ, ਸਮਾਂ ਕਦੋਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ। ਸਮਾਂ ਨਹੀਂ ਲੱਗਦਾ, ਪਤਾ ਨਹੀਂ ਲੱਗਦਾ। ਤੇ ਇਹਦੇ ਨਾਲ 2025 ਸਾਡੇ ਸਾਹਮਣੇ ਆਇਆ ਤੇ 2023 2024 ਦੇ ਵਿੱਚ ਟੈਕਨੋਲੋਜੀ ਨੇ ਐਡੀ ਜ਼ੋਰ ਦੇ ਨਾਲ ਜਿਹੜੇ ਛਲਾਂਗਾ ਮਾਰੀਆਂ, ਚੇਂਜਸ ਹੋਏ ਆ, ਤੇ ਉਹਨੂੰ ਅਸੀਂ ਸਾਰਿਆਂ ਨੂੰ ਤੁਹਾਡੇ ਰੂਬਰੂ ਕਰਦੇ ਆਏ ਆ ਕਿ ਕੀ ਚੇਂਜਸ ਹੋ ਰਹੇ ਆ, ਕੀ ਫਿਊਚਰ ਸਾਨੂੰ ਦਿਖਦਾ, ਤਾਂ ਕਿ ਅਸੀਂ ਫਿਊਚਰ ਦੇ ਲਈ, ਆਉਣ ਵਾਲੇ ਸਮੇਂ ਦੇ ਲਈ ਵਧੀਆ ਤਰੀਕੇ ਦੇ ਨਾਲ ਪ੍ਰਿਪੇਅਰ ਹੋਈਏ ਤੇ ਸਮੇਂ ਦੇ ਹਾਣੀ ਬਣੀਏ ਤੇ ਆਪਾਂ ਟੈਕਨੋਲੋਜੀ ਨੂੰ ਵਰਤ ਕੇ ਆਪਣੇ ਲਈ, ਆਪਣੇ ਜੀਵਨ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ ਉਹਨੂੰ ਸਹਾਈ ਇੰਪਲੀਮੈਂਟ ਕਰੀਏ ਤੇ ਉਹਦਾ ਸਹਾਰਾ ਲਈਏ ਤੇ ਜਿਹੜੇ ਕੰਪੀਟੀਸ਼ਨ ਦੇ ਜ਼ਮਾਨੇ ਦੇ ਵਿੱਚ ਅਸੀਂ ਅੱਗੇ ਰਹੀਏ। ਇਹੀ ਮਕਸਦ ਸਾਡਾ ਰਿਹਾ ਵਾ। ਤੇ ਇਹਦੇ ਵਿੱਚ ਮੈਨੂੰ ਲੱਗਦਾ ਅਸੀਂ ਬਹੁਤ ਜ਼ਿਆਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਤੁਹਾਡੀ ਫੀਡਬੈਕ ਦੇ ਅਨੁਸਾਰ ਅਸੀਂ ਇਹਦੇ ਵਿੱਚ ਕਾਫੀ ਸਕਸੈਸਫੁਲ ਹੋਏ ਹਾਂ ਤੇ 2025 ਵਿੱਚ ਵੀ ਅਸੀਂ ਆਸ ਉਮੀਦ ਕਰਦੇ ਹਾਂ ਕਿ ਇਹੀ ਜਿਹੜੀ ਗੱਲਬਾਤ ਨੂੰ ਅੱਗੇ ਤੋਰਦੇ ਰਵਾਂਗੇ ਤੇ ਤੁਹਾਡੀ ਫੀਡਬੈਕ ਦੇ ਅਨੁਸਾਰ ਅਸੀਂ ਇਹ ਸ਼ੋਅ ਨੂੰ ਅੱਗੇ ਲੈ ਕੇ ਜਾਂਦੇ ਰਵਾਂਗੇ। ਸੋ 2025 ਬੜਾ ਟੈਕਨੋਲੋਜੀ ਦੇ ਸੰਦਰਭ ਦੇ ਵਿੱਚ ਇੰਪੋਰਟੈਂਟ ਸਾਲ ਆ, ਕਿਉਂਕਿ 26-27 ਦੇ ਜੋ ਕੁਝ ਟੈਕਨੋਲੋਜੀ ਵਰਲਡ ਨੇ, ਟੈਕਨੋਲੋਜੀ ਦੀ ਜਿਹੜੀ ਇੰਡਸਟਰੀ ਆ, ਉਹਨੇ ਕੁਝ ਜਿਹੜੇ ਟੀਚੇ ਮਿੱਥੇ ਆ 26-27 ਦੇ, ਉਹਨਾਂ ਦੀ ਡਿਵੈਲਪਮੈਂਟ ਨੂੰ 2025 ਨੇ, ਤੇ ਡਿਵੈਲਪਮੈਂਟ ਦੇ ਵੈਸੇ ਕਾਫੀ ਹੱਦ ਤੱਕ ਹੋਈ ਆ, ਪਰ ਉਹਦੇ ਰੈਂਪ ਅਪ ਨੂੰ ਅਸੀਂ ਕਹਿ ਲਈਏ 2025 ਦੇ ਵਿੱਚ ਜਿਹੜੀ ਚੀਜ਼ਾਂ ਸਾਨੂੰ ਸਾਹਮਣੇ ਦਿਖਣਗੀਆਂ, ਜੋ ਪਰਦੇ ਦੇ ਪਿੱਛੇ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ, ਤਾਂ ਕਿ ਜਿਹੜੀ ਉਹਨਾਂ ਦੇ ਰਿਲੀਜ਼ ਆ 2026 2027 ਦੇ ਜਿਹੜੇ ਮਿੱਥੇ ਹੋਏ ਇੰਡਸਟਰੀ ਦੇ ਟੀਚੇ ਆ, ਉਹਨਾਂ ਦੇ ਅਨੁਸਾਰ ਸਾਹਮਣੇ ਆਊਗੀ। ਸੋ 2025 ਬੜਾ ਇੰਪੋਰਟੈਂਟ ਤੇ ਜਿਹੜਾ ਮਹੱਤਵਪੂਰਨ ਕਹਿ ਲਓ ਕਿ ਇੱਕ ਸਾਲ ਰਹੇਗਾ ਟੈਕਨੋਲੋਜੀ ਦੇ ਬਾਬਤ। ਸੋ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਨੂੰ 2025 ਦੇ ਵਿੱਚ ਕੀ ਕੁਝ ਹੋਣ ਵਾਲਾ, ਕੀ ਕੁਝ ਚੱਲ ਰਿਹਾ, ਹਰ ਸਾਲ ਦੀ ਤਰ੍ਹਾਂ ਜਾਂ ਪਿਛਲੇ ਸਮੇਂ ਦੇ ਅਨੁਸਾਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਬਿਲਕੁਲ, ਕਿ ਟੈਕਨੋਲੋਜੀ ਦੇ ਵਿੱਚ ਤਬਦੀਲੀਆਂ ਆ ਗਈਆਂ, ਕਿਹੜੀ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਆ ਗਈ, ਕਿੱਦਾਂ ਜਿਹੜਾ ਆ ਉਸ ਦੇ ਵਿੱਚ ਉਹ ਆਪਣੇ ਕਹਿ ਲਓ ਵੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਲੈ ਕੇ ਜੌਬਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ, ਹੋਰ ਖੇਤਰਾਂ ਨੂੰ ਕਿੱਦਾਂ ਤਬਦੀਲ ਕਰੇਗੀ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਣੀ ਨਜ਼ਰ ਰਹੇਗੀ ਤੇ ਉਹ ਤੁਹਾਨੂੰ ਜਿਹੜਾ ਅਸੀਂ ਪਹਿਲਾਂ ਦੇ ਵਾਂਗ ਇੱਦਾਂ ਹੀ ਜਿਹੜਾ ਉਹ ਦੱਸਦੇ ਰਵਾਂਗੇ। ਤੁਸੀਂ ਆਪਣੀ ਫੀਡਬੈਕ ਜਿਹੜੀ ਉਹ ਜ਼ਰੂਰ ਘੱਲਦੇ ਰਿਹਾ ਕਰੋ। ਈਮੇਲ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ। ਉਸ ਦੇ ਨਾਲ ਜਦੋਂ ਕਿਤੇ ਮਿਲਦੇ ਹਾਂ ਤਾਂ ਉਦੋਂ ਵੀ ਆਪਣੇ ਵਿਚਾਰ ਜਿਹੜੇ ਉਸ ਦੇ ਜ਼ਰੀਏ ਸਾਂਝ ਕਰ ਸਕਦੇ ਹਾਂ। ਪਿਛਲੇ ਸਾਲ ਦੇ ਆਪਾਂ ਇੱਕ ਰੈਪ ਅਪ ਜਾਂ ਰੀਕੈਪ ਪ੍ਰੋਗਰਾਮ ਕੀਤਾ ਸੀ ਸਾਲ ਦੇ ਅਖੀਰ ਦੇ ਵਿੱਚ AI ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ, ਤੇ ਹਰ ਇੱਕ ਦੀ ਇਹ ਹਰਵਿੰਦਰ ਚਲੋ ਵੀ ਅੱਖ ਹੁੰਦੀ ਆ ਜਾਂ ਜਾਣਨਾ ਚਾਹੁੰਦੇ ਆ, ਇੱਛਾ ਹੁੰਦੀ ਆ ਕਿ ਅਗਲੇ ਸਾਲ ਦੇ ਵਿੱਚ ਕਿਹੜੀ ਟੈਕਨੋਲੋਜੀ ਟਰੈਂਡ ਕਰ ਸਕਦੀ ਆ, ਟੈਕਨੋਲੋਜੀ ਦੇ ਕੀ ਟਰੈਂਡ ਜਿਹੜੇ ਉਹ ਰਹਿ ਸਕਦੇ ਆ, ਕੀ ਦੇਖਦੇ ਹਾਂ ਆਪਾਂ ਵੀ 2025 ਦੇ ਵਿੱਚ ਟੈਕਨੋਲੋਜੀ ਦੇ ਟਰੈਂਡ ਆਪਾਂ ਨੂੰ ਕਿੱਦਾਂ ਦੇ ਜਿਹੜੇ ਉਹ ਦਿਖਣਗੇ। ਹਾਂਜੀ,
ਬਿਲਕੁਲ ਰਾਜਕਨ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ 2025 ਬੜਾ ਇੰਪੋਰਟੈਂਟ ਵਰਾ, ਤੇ ਅਸੀਂ ਹੁਣ ਕੁਛ ਦਿਨਾਂ ਨੂੰ ਇੱਕ ਨਾ ਆਰਗੇਨਾਈਜੇਸ਼ਨ ਆ ਟੈਕਨੋਲੋਜੀ ਦੇ ਸੰਬੰਧ ਵਿੱਚ, ਕੰਜ਼ਿਊਮਰ ਇਲੈਕਟ੍ਰੋਨਿਕਸ ਦੇ ਰਿਲੇਟਡ ਜਿਹੜਾ ਇਵੈਂਟ ਹੁੰਦਾ, ਜੀ, ਹਰ ਸਾਲ ਹੁੰਦਾ ਲਾਸ ਵੇਗਸ ਦੇ CES। ਵਿੱਚ, ਸਾਲ ਦੇ CES, ਹਾਂਜੀ, ਹੂੰ। ਸਾਲ ਦੇ ਸ਼ੁਰੂ ਦੇ ਵਿੱਚ। ਤੇ ਇਸ ਵਾਰ ਉਹ ਜਨਵਰੀ 7 ਤੋਂ ਲੈ ਕੇ 10 ਤੱਕ ਲਾਸ ਵੇਗਸ ਨੇਵਾਡਾ ਵਿੱਚ ਹੋਣ ਜਾ ਰਿਹਾ। ਹੂੰ। ਇੰਡਸਟਰੀ ਦਾ, ਪੂਰੀ ਦੁਨੀਆ ਦੀ ਇੰਡਸਟਰੀ ਦਾ ਇੱਕ ਮਹੱਤਵਪੂਰਨ, ਅਮਰੀਕਾ ਦੀ ਇੰਡਸਟਰੀ ਦਾ ਨੰਬਰ 1 ਜਿਹੜਾ ਟੈਕਨੋਲੋਜੀ ਦੇ ਨਾਲ ਰਿਲੇਟਡ ਇਵੈਂਟ। ਦੁਨੀਆ ਦੇ ਟ੍ਰੈਂਡ ਇੱਥੋਂ ਜਾਂਦੇ ਆ ਜੀ, ਮੁੱਕ ਦੀ ਗੱਲ। ਹਾਂਜੀ, ਉਹਦਾ ਨੈਚੁਰਲੀ ਕਾਰਨ ਹੈ ਕਿ ਅਮਰੀਕਾ ਜਿਹੜਾ ਦੁਨੀਆ ਦੀ ਟੈਕ ਹੱਬ ਆ, ਹਨਾ। ਜੋ ਅਮਰੀਕਾ ਦੇ ਜਿਹੜੇ ਹੈਗੇ ਆ, ਜੋ ਅਮਰੀਕਾ 'ਚ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ, ਪਰ ਉਹਦੇ ਨਾਲ ਦੀ ਨਾਲ 177 ਦੇਸ਼ਾਂ ਤੋਂ ਤਕਰੀਬਨ ਜਿਹੜੇ ਪਾਰਟਿਸਿਪੈਂਟ ਆ ਸੀਨੀਅਰ ਲੈਵਲ ਦੇ ਉੱਥੇ ਹੁੰਦੇ ਆ, ਤੇ ਜਿਹੜੇ ਨਵੇਂ ਟ੍ਰੈਂਡਸ ਉਹਨਾਂ ਨੂੰ ਦੇਖਦੇ ਆ, ਤੇ ਉਹਦੇ ਅਕੋਰਡਿੰਗਲੀ ਆਪਾਂ ਆਪਣੇ ਜਗ੍ਹਾ ਦੇ ਉੱਤੇ ਜਾ ਕੇ ਬਿਜ਼ਨਸ ਉਸ ਤਰ੍ਹਾਂ ਰਨ ਕਰਦੇ ਆ। ਦੁਨੀਆ ਦਾ ਮੋਸਟ ਪਾਵਰਫੁਲ ਟੈਕ ਇਵੈਂਟ ਇਸ ਹਿਸਾਬ ਦੇ ਨਾਲ ਕਿਹਾ ਜਾ ਸਕਦਾ ਹੈ ਨਾ। ਤਾਂ ਉਹਦੇ ਤੋਂ ਰਾਜ ਕਰਨ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜਾ ਕਿਉਂਕਿ ਜਿਹੜੇ ਉੱਥੇ ਲੋਕ ਆਉਣੇ ਹੁੰਦੇ ਆ, ਜਿਹੜੀ ਉਹਨਾਂ ਦੇ ਜੋ ਨਾ ਪ੍ਰੈਜੈਂਟੇਸ਼ਨ ਦੇਣੀ ਹੁੰਦੀ ਆ, ਉਹਨਾਂ ਦੇ ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਸ਼ੋਕੇਸਿੰਗ ਆ, ਉਹਨਾਂ ਦੀ ਵੈਬਸਾਈਟ ਤੇ ਸਾਨੂੰ ਪਤਾ ਲੱਗ ਜਾਂਦੀ ਆ, ਹਨਾ। ਸੋ ਜੋ ਇਸ CES ਇਵੈਂਟ ਦੇ ਵਿੱਚ ਹੁੰਦਾ, ਜਿਹੜਾ ਕਿ ਕੰਜ਼ਿਊਮਰ ਟੈਕਨੋਲੋਜੀ ਐਸੋਸੀਏਸ਼ਨ ਐਮਪਾਵਰਡ ਇਵੈਂਟ ਆ, ਤੇ ਉਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਕੀ ਹੋ ਰਿਹਾ ਹੈ ਨਾ। ਸੋ ਜਿਹੜੀ ਦੁਨੀਆ ਇਸ ਟੈਕਨੋਲੋਜੀ ਦੀ ਦੁਨੀਆ ਕਿਸ ਪਾਸੇ ਨੂੰ ਤੁਰ ਰਹੀ ਆ, ਸੋ ਉਹਦੇ ਹਿਸਾਬ ਦੇ ਨਾਲ ਜਿਹੜੀ ਰਿਪੋਰਟ ਆ ਉਹ ਬਣਾਈ ਆ, ਤੇ ਉਹਦੇ ਤੇ ਆਪਾਂ ਨੂੰ ਕੁਝ ਹਿੰਟ ਮਿਲ ਜਾਂਦਾ ਕਿ ਜਿਹੜੀ ਡਿਵੈਲਪਮੈਂਟ ਆ ਇਹ ਕਿਸ ਪਾਸੇ ਨੂੰ ਜਾ ਰਹੀ ਆ, ਟੈਕਨੋਲੋਜੀ ਜਿਹੜੀ ਉਹ ਕਿਸ ਪਾਸੇ ਨੂੰ ਜਾ ਰਹੀ ਆ, ਤੇ ਉਹਦੇ ਹਿਸਾਬ ਦੇ ਨਾਲ ਜਿਹੜੇ ਸੀ ਅਗਲੇ ਆਉਣ ਵਾਲੇ ਸਮੇਂ ਦੇ ਜਿਹੜੇ ਟ੍ਰੈਂਡ ਆ ਉਹਨਾਂ ਨੂੰ ਐਕਸਪੈਕਟ ਕਰ ਸਕਦੇ ਆ। ਸੋ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਟ੍ਰੈਂਡਸ ਦੇ ਅਕੋਰਡਿੰਗ ਕਰਦੇ ਆ, ਤੇ ਪਹਿਲਾ ਜਿਹੜਾ ਹੈਗਾ ਉਹ ਵਰਡ ਅਸੀਂ ਫੇਰ ਉੱਥੋਂ ਹੀ ਸ਼ੁਰੂ ਕਰਾਂਗੇ, AI, ਆਰਟੀਫੀਸ਼ੀਅਲ ਇੰਟੈਲੀਜੈਂਸ। ਸੋ ਆਉਣ ਵਾਲੇ ਕਾਫੀ ਸਾਲਾਂ ਤੱਕ ਇਹ ਜਿਹੜਾ ਇਹ ਵਰਡ ਬਣਿਆ ਰਹੂਗਾ, ਪਰ ਮੈਂ ਇਹ ਗੱਲ ਇੱਥੇ ਵੀ ਦੱਸਦਾ ਕਿ ਬਜ਼ ਵਰਡ ਤੋਂ ਹੁਣ ਇਹ ਗੱਲ ਗਾਂ ਜਿਹੜੀ ਆ ਪਹੁੰਚ ਚੁੱਕੀ ਹੈ ਨਾ। ਬਜ਼ ਵਰਡ ਤੇ ਚਲੋ 2022 ਦੇ ਵਿੱਚ ਇਹਨੂੰ ਅਸੀਂ ਕਹਿ ਸਕਦੇ ਸੀ, ਹਨਾ। ਜਿਹੜੇ ਟੈਕ ਦੇ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਤੇ ਖੈਰ ਬੜੇ ਸਾਲਾਂ ਤੋਂ ਇਸ ਚੀਜ਼ ਦਾ ਪਤਾ, ਪਰ ਚੈਟ GPT ਦੇ ਆਉਣ ਨਾਲ 2022 ਦੇ ਵਿੱਚ AI ਇੱਕ ਬਜ਼ ਵਰਡ ਬਣਿਆ, ਹੈ ਨਾ। ਹਰੇਕ ਦੀ ਜ਼ੁਬਾਨ ਦੇ ਉੱਤੇ ਵਰਡ ਬਣਿਆ ਵੀ AI ਦੇ ਨਾਲ ਆ ਹੋ ਗਿਆ। ਸੋ 2023 ਦੇ ਵਿੱਚ ਵੀ ਇਹ ਗੱਲਬਾਤ ਜਿਹੜੀ ਹੈ ਚੱਲਦੀ ਰਹੀ, 2024 ਦੇ ਵਿੱਚ, ਹੈ ਨਾ, ਕੰਜ਼ਿਊਮਰ ਲੈਵਲ ਤੇ ਕਾਫੀ AI ਦਾ ਜਿਹੜਾ ਕੰਮ ਆ ਉਹ ਸਾਹਮਣੇ ਆਇਆ। ਹੁਣ 2025 ਦੇ ਵਿੱਚ ਜਾ ਰਹੇ ਆ, ਤੇ AI ਰਾਜ ਕਰਨ ਇੱਕ ਬਜ਼ ਵਰਡ ਨਹੀਂ ਰਹਿ ਗਿਆ, ਹੁਣ ਇੱਕ ਬੇਸਲਾਈਨ ਬਣ ਗਿਆ। ਹਾਂ, ਬਿਲਕੁਲ ਸਹੀ ਗੱਲ ਹੈ। ਇਹ ਚੀਜ਼ ਆਪਾਂ ਨੂੰ ਸਮਝਣ ਵਾਲੀ ਆ, ਤੇ ਜਿਹੜੀ ਕਨਵਰਸੇਸ਼ਨ, ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਟੈਕ ਇੰਡਸਟਰੀ ਦੇ ਵਿੱਚ, ਉਹ ਸ਼ਿਫਟ ਹੋ ਰਹੀਆਂ ਵੀ ਇਹ ਕੁਐਸਚਨਸ ਤੋਂ ਸ਼ਿਫਟ ਹੋ ਰਹੀਆਂ ਵੀ AI ਕੀ ਕਰ ਸਕਦੀ ਹੈ। ਹੁਣ ਤੱਕ ਤੇ ਇਹੀ ਕੁਐਸਚਨ ਜ਼ਿਆਦਾ ਸੀ, ਤੋਂ ਗੱਲਬਾਤ ਇਹ ਚੱਲ ਰਹੀ ਹੈ ਕਿ ਹੁਣ ਜਿਹੜੇ ਇੰਡਸਟਰੀ ਦੇ ਗਏ ਕੁਝ ਚੈਲੰਜਸ ਸਾਡੇ ਸਾਹਮਣੇ, ਉਹਨਾਂ ਨੂੰ AI ਕਿੱਦਾਂ ਸੋਲਵ ਕਰ ਸਕਦੀ ਹੈ। ਹੁਣ ਜਿਹੜੀ ਕਨਵਰਸੇਸ਼ਨ ਦੇ ਵਿੱਚ ਸ਼ਿਫਟ ਆ ਚੁੱਕਾ, ਸੋ ਇਹ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿਹੜਾ ਇੱਕ ਬਜ਼ ਵਰਡ ਹੀ ਨਹੀਂ ਆ, ਇੱਕ ਮੈਂ ਨਾ ਅੰਡਰਸਟੈਂਡ ਹੋ ਗਿਆ, ਲੋਕਾਂ ਨੂੰ ਇਹ ਚੀਜ਼ ਮਨਾਂ ਦੇ ਵਿੱਚ ਆ ਗਈ ਹੈ ਵੀ AI ਇਜ਼ ਹੇਅਰ ਟੂ ਸਟੇ। AI ਦੇ ਨਾਲ ਅਸੀਂ ਕੰਮ ਕਰਨੇ ਆ, ਫਿਊਚਰ ਜਿਹੜਾ ਸਾਡਾ AI ਇਨੇਬਲਡ ਆ। ਹੁਣ AI ਨੂੰ ਯੂਜ਼ ਕਰਕੇ ਅਸੀਂ ਆਪਣੇ ਬਿਜ਼ਨਸ ਕਿੱਦਾਂ ਵਧੀਆ ਕਰ ਸਕਦੇ ਆ, ਆਪਟੀਮਾਈਜ਼ ਕਰ ਸਕਦੇ ਆ, ਇਨੋਵੇਸ਼ਨ ਕਿੱਦਾਂ ਲਿਆ ਸਕਦੇ ਆ, ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਬੜੇ ਸਮੇਂ ਤੋਂ ਕਹਿ ਰਹੇ ਆ ਆਪਣੇ ਟਾਕ ਸ਼ੋਅ ਦੇ ਵਿੱਚ, ਹੈ ਨਾ। ਚੇਂਜਸ ਨੂੰ ਲੈ ਕੇ ਆਪਾਂ ਗੱਲ ਕਰਦੇ ਰਹੇ ਆ। ਹਾਂਜੀ, ਆਪਾਂ ਇੱਕ ਮਿਸਾਲ ਦੇ ਤੌਰ ਦੇ ਉੱਤੇ ਗੱਲ ਕਰ ਲੈਂਦੇ ਆ ਕਿ ਜਿੱਦਾਂ ਹੈਲਥ ਕੇਅਰ ਦੀ, ਹੈ ਨਾ, ਪਰ ਇੱਕ ਡੈਡੀਕੇਟਡ ਦੋ ਟਾਕ ਸ਼ੋਅ ਡੈਡੀਕੇਟਡ ਇਹਦੇ ਉੱਪਰ ਕੀਤੇ ਆ 2022 ਦੇ ਵਿੱਚ, 2023 ਦੇ ਵਿੱਚ, 2024 ਦੇ ਵਿੱਚ, ਹੈ ਨਾ। ਤੇ ਉਹਦੇ ਵਿੱਚ ਹੁਣ ਮਿਸਾਲ ਦੇ ਤੌਰ ਦੇ ਉੱਤੇ ਕਿ ਆਪਾਂ ਉਹਦੇ ਵਿੱਚ ਪ੍ਰੈਸੀਜਨ ਡਾਇਗਨੋਸਿਸ ਦੀ ਗੱਲ ਕੀਤੀ, ਹੈ ਨਾ। ਕਿਸੇ ਚੀਜ਼ ਨੂੰ ਐਕਸ-ਰੇ ਦੇਖ ਕੇ ਜਾਂ ਉਹਨਾਂ ਦੇ, ਹੈ ਨਾ, ਡਾਇਗਨੋਸ ਕਰਨ ਦਾ ਚੀਜ਼ਾਂ ਦਾ, ਉਹ ਸੋਲੂਸ਼ਨ ਆਲਰੇਡੀ ਹੁਣ ਮਾਰਕੀਟ ਦੇ ਵਿੱਚ ਸਾਰਿਆਂ ਸਾਹਮਣੇ ਦੇਖ ਰਹੇ ਡਾਕਟਰ ਜਿਹੜੇ ਹੈਗੇ ਆ ਫੀਲਡ ਵਿੱਚ, ਉਹਨਾਂ ਨੂੰ ਪਤਾ ਹੋਊਗਾ, ਉਹ AI ਟੂਲ ਨੂੰ ਯੂਜ਼ ਕਰਦੇ ਵਰਤਦੇ ਨੇ। AI ਦੇ ਇਨੇਬਲ ਜਿਹੜੇ ਹੈਗੇ ਆ ਪ੍ਰੋਸਥੈਟਿਕਸ, ਉਹ ਆ ਚੁੱਕੇ ਆ, ਜਿੱਦਾਂ, ਹੈ ਨਾ, ਲਿੰਬਸ ਹੁੰਦੇ ਆ ਜਾਂ ਹੋਰ ਵੀ, ਉਹ ਤੁਹਾਡੀ ਮੈਂਟਲ ਰੀਡ ਕਰਕੇ ਤੁਹਾਡੀ ਜੇ ਕਿਸੇ ਦੀ ਲੱਤ ਨਹੀਂ ਹੈਗੀ ਜਾਂ ਬਾਂਹ ਨਹੀਂ ਹੈਗੀ, ਹੈ ਨਾ, ਜਾਂ ਹੱਥ ਨਹੀਂ ਹੈਗਾ, ਉਹਨੂੰ AI ਇਨੇਬਲਡ ਜਿਹੜੇ ਲਿੰਬਸ ਆ ਉਹ ਅਸੀਂ ਦੇਖੇ ਆ, ਉਹ ਹੁਣ ਉਹ ਵੀ ਕਾਫੀ ਕਾਮਨ ਆ। ਤੇ ਵੀਅਰੇਬਲਸ, ਜਿੱਦਾਂ ਸਭ ਤੋਂ ਪਹਿਲਾਂ ਨਵੀਂ ਐਪਲ ਵਾਚ ਚੱਲੀ ਸੀ, ਜਾਂ ਤੁਹਾਡੇ ਫੋਨ ਆ ਜਿਹੜੇ ਤੁਹਾਡੇ ਸਟੈਪਸ ਕਾਊਂਟ ਕਰਦੇ, ਹੁਣ ਗੱਲ ਉੱਤੋਂ ਵੀ ਗਾਂਹ ਤੁਰ ਪਈ ਆ, ਹੈ ਨਾ। ਉਹਦੇ ਵਿੱਚ ਅਸੀਂ ਦੇਖਿਆ ਕਿ ਹੀਅਰਿੰਗ ਇਨੇਬਲਡ ਐਪਲ ਦੇ ਜਿਹੜੇ
ਆਈਪੋਡਸ ਆ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਸੀ ਪਿਛਲੇ ਸਾਲ ਹੀਰਿੰਗ 에어ਪੋਡ 2s ਜਿਹੜੇ ਆ ਉਹ ਲੋਕਾਂ ਦੇ ਲਈ ਉਦਾਂ ਵਰਤ ਹੋ ਸਕਦੇ ਆ ਹੈ ਨਾ। ਤੇ ਉਸ ਤੋਂ ਬਾਅਦ ਹੈਲਥ ਦਾ ਡੇਟਾ ਅਸੀਂ ਵਾਚ ਦੇਖੀ ਪਿਛਲੇ ਸਾਲਾਂ ਦੇ ਵਿੱਚ ਵੀ ਜੇ ਤੁਹਾਨੂੰ ਰੱਬ ਨਾ ਕਰੇ ਹਾਰਟ ਅਟੈਕ ਹੁੰਦਾ ਹੋਏ ਤਾਂ 911 ਸਿੱਧਾ ਹੀ AI ਇਨੇਬਲਡ ਤੁਹਾਡੀ ਵਾਚ ਹੈ ਜਿਹੜੀ ਪੁਲਿਸ ਨੂੰ ਕ੍ਰੈਸ਼ ਡਿਟੈਕਸ਼ਨ ਕਈ ਕੁਝ ਜਿਹੜਾ ਉਹ ਐਡ ਹੋਇਆ ਹੈ ਨਾ। ਰੀਅਲ ਟਾਈਮ ਇਹ ਜਿਹੜੀ ਇਹ ਚੀਜ਼ਾਂ ਸਾਡੇ ਸਾਹਮਣੇ ਆ ਤੇ ਇਹ ਰੀਅਲ ਟਾਈਮ ਡੇਟਾ ਦੇ ਨਾਲ ਫਿਊਚਰ ਨੂੰ ਵੇਖੋ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇੱਕ ਚੀਜ਼ ਬਹੁਤ ਵਧੀਆ ਜਿਹੜੀ ਉਹ ਇਹ ਹੈ ਕਿ ਉਹ ਪ੍ਰੈਡਿਕਸ਼ਨ ਬਹੁਤ ਸੋਹਣਾ ਕਰ ਲੈਂਦੀ ਬੇਸਡ ਔਨ ਪਾਸਟ ਇਵੈਂਟਸ। ਸੋ ਰਿਸਰਚ ਵਿੱਚ ਤੇ ਚਲੋ ਇਹ ਚੀਜ਼ ਨੂੰ ਇੱਕ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ, ਪਰ ਇੱਕ ਹਿਊਮਨ ਤੌਰ ਦੇ ਉੱਤੇ ਜਿਵੇਂ ਡਾਇਗਨੋਸ ਮੈਡੀਕਲ ਦਾ ਦੇਖੀਏ ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕੁਝ ਪੈਰਾਮੀਟਰ ਹੁੰਦੇ ਆ ਜਿਹਦੇ ਵਿੱਚ ਮੰਨ ਲਓ ਵੀ ਤੁਹਾਡੀ ਜਿਹੜੀ ਬਲੱਡ ਪ੍ਰੈਸ਼ਰ ਆ ਰੇਟ ਦੇ ਨਾਲ ਡ੍ਰੌਪ ਹੋ ਰਿਹਾ ਤੇ ਕੱਲ ਕਿੱਧਰ ਨੂੰ ਜਾਊਗੀ ਬੇਸਡ ਔਨ ਵੀ ਤੁਹਾਡੇ ਬੋਡੀ ਫੈਟ ਕੀ ਆ, ਤੁਹਾਡੀ ਹਾਈਟ ਕੀ ਆ, ਤੁਹਾਡੀ ਏਜ ਕੀ ਆ, ਤੁਹਾਡੀ ਪ੍ਰੀਵੀਅਸ ਬਿਮਾਰੀਆਂ ਕੀ ਆ, ਹਨਾ। ਉਹਦੇ ਅਕੋਰਡਿੰਗ ਤੋਂ ਜਿਹੜੀ ਪ੍ਰੈਡਿਕਸ਼ਨ ਹੈਗੀ ਆ ਉਹ AI ਉਹਨੂੰ ਈਜ਼ੀਲੀ ਯੂਜ਼ ਕਰ ਲੈਂਦੀ ਆ ਤੇ ਉਹ ਤੁਹਾਨੂੰ ਹੈਲਪ ਕਰ ਦੂਗੀ ਬਿਫੋਰ ਥਿੰਗਸ ਐਸਕੇਲੇਟ। ਮੰਨ ਲਓ ਕਿਸੇ ਨੂੰ ਹਾਰਟ ਅਟੈਕ ਆ ਰਿਹਾ ਫਿਊਚਰ ਦੇ ਵਿੱਚ, ਉਹ AI ਦੇ ਨਾਲ ਪ੍ਰੈਡਿਕਟ ਹੋ ਜਾਊਗਾ ਬੇਸਡ ਔਨ ਯੂਰ ਵੇਰੀਏਬਲਸ। ਤੇ ਇਹ ਜਿਹੜੀ ਯੂਜ਼ਫੁਲ AI ਹੈ ਮੈਡੀਕਲ ਫੀਲਡ, ਜਿੱਦਾਂ ਆਪਾਂ ਹੁਣ ਐਗਜ਼ਾਮਪਲ ਲਈ ਆ, ਇਹਦਾ ਚਲੋ ਮੈਡੀਕਲ ਫੀਲਡ ਦੀ ਲਈ ਆ ਤੋਂ ਲੈਦਾ ਹੋਰ ਕਿੰਨੀਆਂ ਫੀਲਡਸ ਆ ਰੀਟੇਲ ਉਹਦੇ ਵਿੱਚ ਆਪਾਂ ਰੀਟੇਲ ਤੇ ਸਪੈਸ਼ਲ ਕੀਤਾ ਸੀਗਾ ਉਦੋਂ। ਹਾਂਜੀ ਤੇ ਮੈਂ ਇਹਦੇ ਵਿੱਚ ਇਹ ਵੀ AI ਦਾ ਜਿਹੜਾ ਪਹਿਲਾ ਵਰਡ ਜਿਹੜਾ ਪਹਿਲਾ ਟ੍ਰੈਂਡ ਆ AI ਨੂੰ ਮੈਂ ਇਸ ਲਈ ਵੀ ਲਿਆ ਕਿਉਂਕਿ ਜਿਹੜੇ CES ਅਵਾਰਡਸ ਹੈਗੇ ਉਹਨਾਂ ਵਿੱਚ ਤਕਰੀਬਨ 50% ਦੇ ਜਿਹੜੇ ਅਵਾਰਡਸ ਹੈਗੇ ਆ ਉਹ AI ਐਪਲੀਕੇਸ਼ਨ ਤੇ ਰਿਲੇਟਡ। ਠੀਕ ਹੈ, ਮੈਜੋਰਿਟੀ ਚੰਕ ਹੈਗਾ। ਸੋ ਇਹਦੇ ਵਿੱਚ ਨੰਬਰ ਜਿਹੜੇ 2025 ਦੇ ਟ੍ਰੈਂਡਸ ਦੀ ਗੱਲ ਕਰਦੇ ਤੇ AI ਜਿਹੜਾ ਵਾ ਉਹ ਨੰਬਰ 1 ਦੇ ਉੱਤੇ ਛਾਇਆ ਰਹੂਗਾ। ਇਹਨੂੰ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਇਸ ਚੀਜ਼ ਦਾ। ਬਿਲਕੁਲ AI ਇਟਸ ਹੇਅਰ, ਇਟਸ ਐਵਰੀਵੇਅਰ, ਇਟਸ ਗੋਨਾ ਸਟੇ ਹੇਅਰ। ਇਹ ਹੁਣ ਆਪਣੇ ਸਾਹਮਣੇ ਆ, ਇਹ ਤੋਂ ਆਪਾਂ ਅੱਖਾਂ ਨਹੀਂ ਮੀਟ ਸਕਦੇ। ਕਬੂਤਰ ਵਾਲੀ ਗੱਲ ਨਹੀਂ ਬਣਨੀ, ਅੱਖਾਂ ਮੀਟ ਕੇ ਬੈਠੇ ਰਹੋ ਤੇ ਬਿੱਲੀ ਨੇ ਖਾ ਜਾਣਾ ਭਾਈ, ਨਹੀਂ ਤਾਂ AI ਨੇ ਸਭ ਕੁਝ ਨਿਕਲ ਜਾਣਾ। AI ਦੇ ਬਹੁਤ ਸਾਰੇ ਜਿਹੜੇ ਨਾਲ ਆ, ਕਿਉਂਕਿ ਜਦੋਂ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਹਰਵਿੰਦਰ ਆਪਾਂ ਗੱਲ ਕਰਦੇ ਹਾਂ, ਉਹ AI ਇਹਦੇ ਵਿੱਚ ਇੱਕ ਚੀਜ਼ ਨਹੀਂ ਹੁੰਦੀ। ਆਪਣਾ ਜਨਰੇਟਿਵ AI ਹੈ ਇਹਦੇ ਵਿੱਚ ਆਉਂਦੀ ਆ। AI ਦੇ ਨਾਲ ਸਾਈਬਰ ਸਿਕਿਉਰਿਟੀ ਆਉਂਦੀ ਆ, ਬਿਜ਼ਨਸ ਦੀ ਆਟੋਮੇਸ਼ਨ ਤੁਸੀਂ ਦੱਸਿਆ, ਹੈਲਥ ਕੇਅਰ ਦਾ ਜਿਹੜਾ ਉਹ ਦੱਸਿਆ, ਮਲਟੀ ਮੋਡੈਲਿਟੀ ਜਿਹੜੀ ਉਹ ਆ ਜਾਂਦੀ ਆ, ਜਨਰੇਟਿਵ ਆ ਜਾਂਦੀ, ਕੁਆਂਟਮ ਆ ਜਾਂਦੀ ਆ। ਮੈਂ ਕਿਹਾ ਵੀ ਰਹਿ ਰੱਬ ਦਾ ਨਾਂ, ਤੁਸੀਂ ਕੋਈ ਵੀ ਚੀਜ਼ ਦੇਖ ਲਓ ਉਹਦੇ ਨਾਲ AI ਤੁਸੀਂ ਜੋੜ ਕੇ ਉਸਨੂੰ ਹੁਣ ਦੇਖ ਸਕਦੇ ਹੈਗੇ ਆ। ਉਹ ਆਪਾਂ ਦੇਖ ਰਹੇ ਹੈਗੇ ਆ। ਤੇ ਇਹ AI ਦੇ ਜਿਹੜੇ ਟ੍ਰੈਂਡ ਆ ਉਹ ਬਹੁਤ ਜ਼ਿਆਦਾ, ਇੱਕ ਤਾਂ ਹੋ ਗਏ ਨਾ ਹਰਵਿੰਦਰ ਟੈਕ ਟ੍ਰੈਂਡਸ ਦੇ ਵਿੱਚ AI ਆਈ, ਤੇ ਹੁਣ AI ਦੇ ਅੱਗੇ ਦੇਖੋ ਕਿੰਨੇ ਜ਼ਿਆਦਾ ਮਲਟੀਪਲ ਬ੍ਰਾਂਚਸ ਜਿਹੜੀਆਂ ਉਹ ਨਿਕਲ ਰਹੀਆਂ। ਹਾਂਜੀ, ਸੋ ਆਪਾਂ ਨਾ ਕਈ ਵਾਰ ਆਪਾਂ ਜਦੋਂ ਟੈਕ ਦੀ ਗੱਲ ਕਰਦੇ ਹਾਂ ਤੇ ਅਜੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਤੌਰ ਤੇ ਡਾਇਸਪੋਰਾ ਪੰਜਾਬੀ ਕਮਿਊਨਿਟੀ ਵਿੱਚ ਉਨੀ ਅਵੇਅਰਨੈਸ ਨਹੀਂ ਹੈਗੀ, ਹਨਾ। ਸੋ ਉਹਦੇ ਵਿੱਚ ਇਹ ਲੱਗਦਾ ਵੀ ਆ ਟੈਕ ਵਾਲੇ ਲੋਕ AI ਨੂੰ ਯੂਜ਼ ਕਰਕੇ ਆਪਣੇ ਕੰਮ ਕਰਦੇ ਆ, ਸਾਨੂੰ ਉਹਦੇ ਨਾਲ ਕੀ। ਪਰ ਆਪਾਂ ਨਾ ਇੱਕ ਮੇਬੀ ਅਗਲਾ ਜਾਂ ਉਸ ਤੋਂ ਅਗਲਾ ਟਾਕ ਸ਼ੋ ਅਸੀਂ ਕਰਾਂਗੇ ਰਿਲੇਟਡ ਟੂ ਹੌਸਪਿਟੈਲਿਟੀ ਆ। ਹੌਸਪਿਟੈਲਿਟੀ ਵਿੱਚ ਆਪਣੀ ਕਾਫੀ ਕਮਿਊਨਿਟੀ ਆ, ਹਨਾ, ਜਿੱਦਾਂ ਨਰਸਿਸ ਹੋ ਮੋਟਲ ਵਾਲੇ ਬਹੁਤ ਨੇ, ਰੈਸਟੋਰੈਂਟਸ ਵਾਲੇ ਆ ਕਿੰਨੇ ਆ। ਬਿਲਕੁਲ ਸਹੀ ਗੱਲ ਆ। ਤੇ ਉਸ ਤੋਂ ਬਾਅਦ ਇੱਕ ਡੈਡੀਕੇਟਿਡ ਟਾਕ ਸ਼ੋ ਕਰਾਂਗੇ। ਅੱਜ ਮੈਂ ਪਰਸੋਂ ਹੀ ਵੇਮੋ ਦੇ ਵਿੱਚ ਸਫ਼ਰ ਕਰਕੇ ਆਇਆ ਸੀ ਸੈਨ ਫਰਾਂਸਿਸਕੋ ਦੁਬਾਰਾ, ਹਨਾ। ਤੇ ਉਹਦੇ ਵਿੱਚ ਆਟੋਮੇਟਿਡ ਕਾਰਾਂ ਜਿਹੜੀਆਂ ਉਹ ਕਿੱਦਾਂ ਜਾ ਰਹੀਆਂ। ਤੇ ਇਹ ਜਿਹੜੀਆਂ ਵੀ ਕਹਿੰਦੇ ਨਾ ਇੰਗਲਿਸ਼ ਕਹਾਵਤ ਹੁੰਦੀ ਵੇ ਰਬਰ ਹਿਟਸ ਦਾ ਰੋਡ, ਹਨਾ। ਇਹ ਜਿਹੜੇ 2025, 26, 27 ਸਾਲ ਹੋਣਗੇ, ਇਹ ਜਿਹੜੀ ਲੇਬਰ ਕਾਸਟ ਰਿਡਕਸ਼ਨ ਦੇ ਹੋਣਗੇ, ਠੀਕ ਆ। ਹੁਣ ਉਹਦੀ ਇੰਪਲੀਮੈਂਟੇਸ਼ਨ ਕਿਹੜੇ ਲੈਵਲ ਤੱਕ ਹੁੰਦੀ ਆ ਉਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿਹੜੇ 2025, 26 ਤੇ 27 3 ਸਾਲ ਆ, ਇਹਦੇ ਵਿੱਚ ਬਹੁਤ ਜ਼ਿਆਦਾ ਐਫਰਟ ਹੋਏਗਾ ਆਪਟੀਮਾਈਜ਼ੇਸ਼ਨ ਦਾ। ਤੇ ਆਪਟੀਮਾਈਜ਼ੇਸ਼ਨ ਦਾ ਮਤਲਬ ਹੁੰਦਾ ਕਾਸਟ ਰਿਡਕਸ਼ਨ ਇੱਕ ਹਿਸਾਬ ਦੇ ਨਾਲ। ਤੇ ਕਾਸਟ ਰਿਡਕਸ਼ਨ ਦੇ ਵਿੱਚ ਇੱਕ ਵੱਡਾ ਫੈਕਟਰ ਹੁੰਦਾ ਰਾਜਕੀਰ ਨੂੰ ਵਰਕਫੋਰਸ ਰਿਡਕਸ਼ਨ। ਠੀਕ ਹੈ। ਤੇ ਇਹ ਆਪਾਂ ਦੇ ਲਈ ਐਜ਼ ਅ ਕਮਿਊਨਿਟੀ ਦੇ ਲਈ ਕਮਿਊਨਿਟੀ ਇਹਨੂੰ ਚੰਗੀ ਚੀਜ਼ ਤਰੀਕੇ ਨਾਲ ਆਪਾਂ ਨੂੰ ਵਾਚ ਕਰਨ ਦੀ ਲੋੜ ਆ। ਖੈਰ ਅੱਜ ਦੇ ਟਾਕ ਸ਼ੋ ਦਾ ਉਹ ਆਪਣਾ ਟੌਪਿਕ ਨਹੀਂ ਆ, ਪਰ ਹੌਸਪਿਟੈਲਿਟੀ ਟ੍ਰੈਂਡਸ ਤੇ ਟਰੱਕਿੰਗ ਜਾਂ ਆਟੋ ਇੰਡਸਟਰੀ ਦੇ ਬਾਰੇ ਆਪਾਂ ਦੇਖੋ ਅਰਵਿੰਦਰ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਲਾਈਕ ਮਲਟੀਪਲ AI ਦੇ ਬ੍ਰਾਂਚਸ ਆ, ਉਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਉਂਦੇ ਸਮੇਂ ਦੇ ਵਿੱਚ ਕਵਰ ਕਰਨਾ ਆ। ਆਈ ਥਿੰਕ ਇਸ ਟਾਈਮ ਸਭ ਤੋਂ ਵੱਡੇ ਪੱਧਰ ਦੇ ਉੱਤੇ ਜਿਹੜੀ ਜਨਰੇਟਿਵ AI ਆ ਉਸਨੇ ਪੂਰੀ ਮਾਰਕੀਟ ਨੂੰ ਜਿਹੜਾ ਉਹ ਕਹਿ ਲਓ ਵੀ ਕੈਪਚਰ ਕੀਤਾ ਹੋਇਆ। ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸੀ ਹਰਵਿੰਦਰ ਵੀ ਤਕਰੀਬਨ $700 ਬਿਲੀਅਨ ਦੀ ਆਲਰੇਡੀ ਮਾਰਕੀਟ ਜਨਰੇਟਿਵ AI ਦੀ ਆਲਰੇਡੀ ਤਿਆਰ ਆ। ਤੁਸੀਂ ਜਸਟ ਇਮੈਜਿਨ ਕਰੋ ਵੀ ਇੱਕ ਜਿਹੜੀ ਇਸ ਟੈਕਨੋਲੋਜੀ ਦੇ ਨਾਲ ਕਿੱਡਾ ਵੱਡਾ ਮਾਰਕੀਟ ਸ਼ੇਅਰ ਆ। ਜਨਰੇਟਿਵ AI ਇਸ ਟਾਈਮ ਤਕਰੀਬਨ 24%
ਜਿਹੜੀ ਗਲੋਬਲ ਮਾਰਕੀਟ ਆ ਉਹ ਉਸ ਦੇ ਵਿੱਚ ਆਪਣਾ ਜਿਹੜਾ ਉਹ ਕੰਮ ਜਿਹੜਾ ਉਹ ਕਰੇਗੀ। ਸੋ ਜਨਰੇਟਿਵ AI ਅਜੇ ਚਾਹੇ ਉਹ ਇੰਨੀ ਪੂਰੀ ਤਰ੍ਹਾਂ ਕਹਿ ਲਓ ਵੀ ਲੈਸ ਨਹੀਂ ਆ ਜਾਂ ਪੂਰੀ ਤਰ੍ਹਾਂ ਉਹ ਵਧੀਆ ਨਹੀਂ ਆ ਜਾਂ ਉਸ ਪਲ ਨੂੰ ਆ, ਪਰ ਆਪਾਂ ਜਦੋਂ ਅਗਲੇ ਸਾਲ ਤੱਕ ਆਉਣਾ 26 ਤੱਕ ਆਉਣਾ ਤਾਂ ਜ਼ਮੀਨ ਅਸਮਾਨ ਦਾ ਫਰਕ ਉਸ ਵਿੱਚ ਆਪਾਂ ਨੂੰ ਨਜ਼ਰ ਆਉਣਾ ਹੈਗਾ। ਜਿੱਦਾਂ ਹਰ ਇੱਕ ਟੈਕਨੋਲੋਜੀ ਵਿੱਚ ਰਾਜ ਕਰਨ ਹੁੰਦਾ ਕਿ ਜਿਹੜੇ ਸਭ ਤੋਂ ਪਹਿਲਾ ਫੇਜ਼ ਹੁੰਦਾ ਨਾ ਉਹ ਹੁੰਦਾ ਡਿਵੈਲਪਮੈਂਟ ਦਾ, ਹੈ ਨਾ। ਤੇ ਡਿਵੈਲਪਮੈਂਟ ਕਨਸੈਪਚੁਅਲ ਚੀਜ਼ਾਂ ਸਾਹਮਣੇ ਲੈ ਕੇ ਆਉਣੀਆਂ, ਮੈਨੂੰ ਲੱਗਦਾ ਉਹ ਕਾਫੀ ਹੱਦ ਤੱਕ ਅਸੀਂ ਉਹਨੂੰ ਲੈਵਲ ਨੂੰ ਪਾਰ ਕਰ ਚੁੱਕੇ ਹਾਂ। ਜਿੱਦਾਂ ਮੈਂ ਗੱਲ ਪਹਿਲੇ ਕੀਤੀ ਕਿ 25, 26, 27 ਇਹ ਚੀਜ਼ਾਂ ਹੋਣੀਆਂ ਜਨਰੇਟਿਵ AI ਜਾਂ ਹੋਰ AI ਦੀ ਐਪਲੀਕੇਸ਼ਨ ਉਹ ਇੰਪਲੀਮੈਂਟੇਸ਼ਨ ਦੀਆਂ। ਤੇ ਜਦੋਂ ਇੰਪਲੀਮੈਂਟੇਸ਼ਨ ਹੁੰਦੀ ਆ ਉਹਦੇ ਵਿੱਚ ਕਾਸਟ ਰਿਡਕਸ਼ਨ ਤੇ ਲੇਬਰ ਤੇ ਰਿਲੇਸ਼ਨਸ਼ਿਪ ਕੀ ਹੁੰਦਾ ਇੰਪਲੋਇਰ ਦੇ ਨਾਲ, ਉਹ ਬਹੁਤ ਉਸ ਚੀਜ਼ ਨੂੰ ਡਿਫਾਈਨ ਕਰੂਗੀ, ਕਿਉਂਕਿ ਇਹਦੇ ਜਿਹੜੇ ਸੰਤੁਲਨ ਆ ਨਾ ਇਹ ਵਿਗੜਨਾ ਆਉਣ ਵਾਲੇ ਸਮੇਂ ਦੇ ਵਿੱਚ। ਆਪਟੀਮਾਈਜ਼ੇਸ਼ਨ ਦੇ ਵਿੱਚ ਕਾਸਟ ਕਟਿੰਗ ਦੇ ਵਿੱਚ ਲੈਸ ਜੌਬ ਕ੍ਰੀਏਸ਼ਨ, ਹੈ ਨਾ। ਕਿਉਂਕਿ ਵੇਖੋ ਜੇ ਰੋਬੋਟ ਹੀ ਤੁਹਾਡੇ 24 ਘੰਟੇ ਸਾਰੇ ਕੰਮ ਕਰ ਸਕਦਾ, ਮੋਟੇ ਤੌਰ ਦੇ ਉੱਤੇ ਗੱਲ ਕਰ ਲਈ, ਤੇ ਉੱਥੇ ਬੰਦਿਆਂ ਦੀ ਕੀ ਲੋੜ। ਮੈਂ ਮਿਸਾਲ ਇਹਦੇ ਵਿੱਚ ਨਾ, ਚਲੋ ਆਪਣੀ ਗੱਲ ਥੋੜੇ ਹੋਰ ਪਾਸੇ ਚੱਲ ਗਈ, ਪਰ ਆਪਾਂ ਗੱਲ ਨੂੰ ਵੀ ਆਪਾਂ ਸਮੇਟਦੇ ਹਾਂ ਇਸ ਨੂੰ। ਬਿਲਕੁਲ। ਅਜੇ ਕੱਲ ਸ਼ਾਮ ਦੀ ਗੱਲ ਆ, ਮੈਂ ਨਾ ਹੀ ਲੈ ਦਿੰਦਾ ਕਿ ਕੈਲੀਫੋਰਨੀਆ ਦੇ ਆਪਣੇ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਮਿਲਪੀਟਸ ਸ਼ਹਿਰ ਆ, ਹੈ ਨਾ, ਆਪਣੇ ਹੈੱਡਕੁਆਟਰ ਤੋਂ ਦੇ ਨਾਲ ਦੇ ਸ਼ਹਿਰ ਆ ਸੈਨ ਹੋਜ਼ੇ ਦਾ। ਤੇ ਉਹਦੇ ਵਿੱਚ ਗ੍ਰੇਟ ਮਾਲ ਆ, ਹੈ ਨਾ। ਗ੍ਰੇਟ ਮਾਲ ਦੇ ਵਿੱਚ ਇੱਕ ਵਿetnamese ਰੈਸਟੋਰੈਂਟ ਦੇ ਵਿੱਚ ਰਾਤੀ ਮੈਂ ਗਿਆ ਸੀ, ਤੇ ਉਹਦੇ ਵਿੱਚ ਜਿਹੜਾ ਸਾਡੀ ਸਰਵਿੰਗ ਸੀ ਟੇਬਲ ਦੇ ਉੱਪਰ, ਉਹ ਕਿਸੇ ਉਹਨੇ ਨਹੀਂ ਸੀ ਸਾਨੂੰ ਦਿੱਤੀ, ਕਿਸੇ ਬੰਦੇ ਨੇ ਨਹੀਂ ਸੀ ਦਿੱਤੀ। ਰੋਬੋਟ ਲੈ ਕੇ ਸਾਡਾ ਜਿਹੜਾ ਆਰਡਰ ਸੀ ਸਾਡੇ ਕੋਲ ਆਇਆ। ਹਾਂਜੀ, ਤੁਸੀਂ ਆਪ ਹੀ ਫੋਟੋ ਖਿੱਚੀ ਕੋਈ ਉਹਦੀ? ਨਹੀਂ, ਮੈਂ ਬਣਾ ਲੂੰਗਾ। ਮੈਨੂੰ ਜਿੱਦਾਂ ਆਪਣੀ ਆਦਤ ਅਨੁਸਾਰ ਮੈਂ ਬਹੁਤ ਸੋਸ਼ਲ ਮੀਡੀਆ ਨਹੀਂ ਵਰਤਦਾ। ਨਹੀਂ, ਵੈਸੇ ਆਪਣੇ ਲਈ ਇਹ ਹੁਣ ਇਹ ਸ਼ੋਅ ਦੇ ਲਈ ਬਣਾ ਲਿਆ ਕਰੋ ਹੁਣ। ਠੀਕ ਆ, ਜ਼ਰੂਰ ਜੀ। ਚਲੋ ਕੋਈ ਨਹੀਂ, ਮੈਂ ਸਪੈਸ਼ਲ ਕਿਸੇ ਦਿਨ ਜਾ ਕੇ ਬਣਾ ਲੂੰਗਾ। ਤੇ ਉਹਦੇ ਵਿੱਚ ਇਹ ਹੈ ਕਿ ਉਹ ਜਿਹੜਾ ਸਾਡਾ ਆਰਡਰ ਸੀ ਉਹ ਸਾਨੂੰ ਰੋਬੋਟ ਨੇ ਡਿਲੀਵਰ ਕੀਤਾ, ਹੈ ਨਾ। ਸੋ ਇਹ ਆਰਡਰ ਲੈ ਕੇ ਗਿਆ ਤੇ ਉਹੀ ਤੁਹਾਨੂੰ ਡਿਲੀਵਰ ਕਰਕੇ ਗਿਆ? ਨਹੀਂ, ਆਰਡਰ ਅਸੀਂ ਬੰਦਾ ਹੀ ਲੈ ਕੇ ਗਿਆ, ਪਰ ਜਿਹੜੀ ਫੂਡ ਦੀ ਡਿਲੀਵਰੀ ਸੀ ਸੋ ਅਸਿਸਟਿਵ ਸੀ ਬੇਸਿਕਲੀ। ਠੀਕ ਹੈ। ਸੋ ਫੂਡ ਦੀ ਡਿਲੀਵਰੀ ਸਾਡੇ ਕੋਲ ਰੋਬੋਟ ਆਇਆ ਅੰਦਰੋਂ ਸਾਡਾ ਸਮਾਨ ਲੈ ਕੇ, ਤੇ ਉਹ ਸਾਨੂੰ ਕਿਹਾ ਵੀ ਹੇ ਯੂਰ ਆਰਡਰ ਇਜ਼ ਰੈਡੀ, ਪਿਕ ਇਟ ਅਪ। 2 ਲੇਅਰ ਸੀ, ਹੈ ਨਾ, 2 ਮੰਜ਼ਿਲਾਂ ਕਹਿ ਲਓ ਰੋਬੋਟ ਦੀਆਂ। ਇੱਕ ਅਸੀਂ ਆਰਡਰ ਥੱਲੋਂ ਪਿਕ ਕਰ ਲਿਆ, ਇੱਕ ਅਸੀਂ ਉੱਪਰੋਂ ਪਿਕ ਕਰ ਲਿਆ। ਸੋ ਉਹਦੇ ਤੋਂ ਪਹਿਲਾਂ ਓਵਰ ਦਾ ਵੀਕਐਂਡ ਸੈਨ ਫਰਾਂਸਿਸਕੋ ਦੇ ਵਿੱਚ ਮੈਂ ਵੇਮੋ ਦੀ ਗੱਲ ਕੀਤੀ ਕਿ ਡਰਾਈਵਰਲੈਸ ਕਾਰ ਦੇ ਵਿੱਚ ਅਸੀਂ ਜਸਟ ਟੂ ਸੀ ਇਟ। ਸੋ ਇਹ ਦੋਨੋਂ ਚੀਜ਼ਾਂ ਦੇ ਵਿੱਚ ਸਾਨੂੰ ਦਸਤਕ ਦੇ ਰਹੀਆਂ, ਲੇਬਰ ਦੀ ਗੱਲ ਅਸੀਂ ਕਰ ਰਹੇ ਹਾਂ। ਸੋ ਉਹ ਜਿਹੜੀਆਂ ਗੱਲਾਂ ਬਾਤਾਂ ਨਾ ਸਾਨੂੰ ਇਸ ਪਾਸੇ ਹੁਣ ਡੈਡੀਕੇਟਡਲੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਤੇ ਫਿਰ ਅਗੇਨ ਆਪਾਂ ਗੱਲ ਸ਼ੁਰੂ ਕੀਤੀ ਤਾਂ ਉਹਨੂੰ ਆਪਾਂ ਅੱਗੇ ਲੈ ਕੇ ਗਏ, ਪਰ ਆਪਾਂ ਗੱਲ ਕਰਦੇ ਹਾਂ ਕਿ ਆਉਣ ਵਾਲੇ 2025 ਦੇ ਵਿੱਚ ਜਿਹੜੇ ਟੈਕ ਟ੍ਰੈਂਡਸ ਆ ਉਹ ਕਿਹੜੇ ਆ। ਜੀ ਬਿਲਕੁਲ। AI ਦੇ ਵਿੱਚ ਹਰਵਿੰਦਰ ਇਸ ਟਾਈਮ ਗੱਲ ਕਰ ਲਈਏ ਵੀ ਜਿਹੜੀ ਸਭ ਤੋਂ ਵੱਡੀ ਕੰਪਨੀਜ਼ ਦੀ ਆਪਸ ਦੇ ਵਿੱਚ ਸਿੰਗ ਫਸੇ ਪਏ ਨੇ। ਸੈਮ ਐਲਟਮੈਨ, ਓਪਨ AI, ਈਲਨ ਮਸਕ, XAI, ਇਹ ਮਲਟੀ ਬਿਲੀਅਨ ਡਾਲਰ ਦੋਨਾਂ ਦੀ ਇਵੈਲੂਏਸ਼ਨ ਜਿਹੜੀ ਉਹ ਹੈਗੀ ਆ। AI ਦੇ ਵਿੱਚ ਸੁਪਰਮੈਸੀ ਜਿਹਾ ਇਸ ਟਾਈਮ ਭਾਲ ਰਹੇ ਆ। ਈਲਨ ਮਸਕ ਦਾ ਇਸ ਮੌਕੇ ਪਲੜਾ ਭਾਰੀ, ਇਸ ਕਰਕੇ ਮੈਂ ਕਹਿ ਰਿਹਾ ਵੀ ਜਿਹੜਾ ਮੌਜੂਦਾ ਨਵਾਂ ਪ੍ਰਸ਼ਾਸਨ ਜਿਹੜਾ ਆ ਰਿਹਾ ਆ ਉਹਦਾ ਬਹੁਤ ਕਰੀਬੀ ਰਹਿਣ ਵਾਲਾ ਆ। ਉਹਨੂੰ ਉਹਦੇ ਨਾਲ ਜਿਹੜਾ ਕਿਤੇ ਨਾ ਕਿਤੇ ਬੂਸਟ ਜਿਹੜਾ ਉਹ ਜ਼ਰੂਰ ਮਿਲ ਸਕਦਾ ਹੈਗਾ ਆ। ਪਰ ਤੁਸੀਂ ਦੇਖੋ ਇਹਨਾਂ ਦੋਨਾਂ ਕੰਪਨੀਆਂ ਦੇ ਵਿੱਚ ਬਿਲੀਅਨਸ ਆਫ ਡਾਲਰ ਮਨੀ ਜਿਹੜੀ ਆ ਉਹ ਫਲੋ ਹੋ ਰਹੀ ਹੈਗੀ ਆ। ਓਪਨ AI ਦੇ ਕੋਲ ਜ਼ਰੂਰ ਹਾਲ ਦੀ ਘੜੀ ਜ਼ਿਆਦਾ ਇੰਪਲੋਈ ਹੈਗੇ ਨੇ XAI ਦੇ ਬਦੌਲਤ। ਤੁਸੀਂ ਦੇਖੋ ਵੀ ਈਲਨ ਮਸਕ ਇਸ ਤਰੀਕੇ ਦੇ ਨਾਲ ਜ਼ੋਰ ਲੱਗਾ ਪਿਆ ਆ ਵੀ ਓਪਨ AI ਜਿਹੜੀ ਫॉर ਪ੍ਰੋਫਿਟ ਜਿਹੜੀ ਉਹ ਨਾ ਹੋਵੇ, ਉਹਨੂੰ ਲੈ ਕੇ ਜਿਹੜਾ ਆ ਉਹ ਕਰ ਰਿਹਾ ਆ। ਸਿੰਘ ਫਸੇ ਪਏ ਆ ਅਦਾਲਤਾਂ ਦੇ ਵਿੱਚ ਜਿਹੜੇ ਉਹ ਜਾ ਰਹੇ ਆ। ਤੇ ਆਪਾਂ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦੋਨਾਂ ਦੇ ਬਿਆਨ ਜਿਹੜੇ ਉਹ ਆਪਾਂ ਸੁਣਦੇ ਰਹੇ ਆ, ਵੀ ਨੀਡ ਲੋਟ ਮੋਰ ਮਨੀ ਦੈਨ ਵੀ ਐਕਸਪੈਕਟਡ, ਵੀ ਉਹਦੇ ਨਾਲੋਂ ਆਪਾਂ ਨੂੰ ਹੋਰ ਵੀ ਜ਼ਿਆਦਾ ਮਨੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਚਾਹੀਦੀ ਆ। ਸੋ AI ਦੇ ਟ੍ਰੈਂਡਸ ਆਪਾਂ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਜਿਹੜੇ ਉਹ ਮਿਲਦੇ ਆ, ਤੇ ਇੰਨੀ ਤੇਜ਼ੀ ਦੇ ਨਾਲ ਜਿਹੜਾ ਉਹ ਅੱਗੇ ਵਧਣਾ। ਨੋ ਡਾਊਟ ਅਜੇ ਗਲਤੀਆਂ ਕਰਦੀ ਆ, ਨੋ ਡਾਊਟ ਉਹਦੇ ਵਿੱਚ ਅਜੇ ਪੂਰੀ ਉਹ ਉਹਦੇ ਵਿੱਚ ਘਾਟ ਹੈਗੀ ਆ, ਉਹ ਪੂਰੀ ਨਹੀਂ ਹੈਗੀ। ਪਰ ਇਹ ਆ ਵੀ ਹੌਲੀ ਹੌਲੀ ਜਿਹੜਾ ਇਸ ਦੇ ਵਿੱਚ ਬਦਲਣਾ ਪੈਣਾ ਆ। ਹੁਣ ਐਨਵੀਡੀਆ ਵਾਲਾ ਕੀਨੋਟ ਹੋਣਾ ਆ CES ਤੇ। ਐਨਵੀਡੀਆ ਇਸ ਟਾਈਮ ਯੂ ਸੇ AI ਤੇ ਐਨਵੀਡੀਆ ਇੱਕ ਹੀ ਗੱਲ ਆ ਹੁਣ, ਕਿ ਨਹੀਂ ਹਰਵਿੰਦਰ? ਵੀ ਉਹਦੇ ਵਿੱਚ ਕੋਈ ਹੁਣ ਫਰਕ ਨਹੀਂ ਰਹਿ ਗਿਆ ਇਹਨਾਂ ਦੋਨਾਂ ਦੇ ਵਿੱਚ, ਉਹ ਆਪਸ ਦੇ ਵਿੱਚ ਇੰਨੇ ਕੁ ਜਿਹੜੇ ਘੁਲ ਮਿਲ ਗਏ ਆ। ਹਾਂਜੀ, ਇੱਕ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਸਾਰਾ ਹੀ ਆਲਮੋਸਟ ਕਾਫੀ ਹੱਦ ਤੱਕ AI ਦਾ ਇਨਫਰਾਸਟ੍ਰਕਚਰ ਨੂੰ
NVIDIA ਹਾਰਡਵੇਅਰ ਦੇ ਪਰਸਪੈਕਟਿਵ ਨਾਲ ਇੰਪਾਵਰ ਕਰਦਾ। ਉਸ ਪਰਸਪੈਕਟਿਵ ਨੂੰ ਤੁਸੀਂ ਕਹਿ ਸਕਦੇ ਹੋ। ਸੋ ਰਾਜਕਰਨ ਆਪਾਂ ਚੱਲਦੇ ਹਾਂ ਨੰਬਰ 2 ਦੇ ਵੱਲ। ਨੰਬਰ 2 ਟ੍ਰੈਂਡ 2025 ਦਾ, ਤੇ ਉਹ ਕੁਝ ਸਮਾਂ ਪਹਿਲਾਂ ਆਪਾਂ ਗੱਲ ਕਰਦੇ ਸੀ ਵਰਚੁਅਲ ਰਿਐਲਿਟੀ ਦੀ। ਤੇ ਵਰਚੁਅਲ ਰਿਐਲਿਟੀ ਦੇ ਵਿੱਚ ਐਪਲ ਨੇ ਕਾਫੀ ਇਨਵੈਸਟ ਕੀਤਾ, ਹੈ ਨਾ, ਆਪਾਂ ਮੈਟਾ ਨੇ ਕਾਫੀ ਇਨਵੈਸਟ ਕੀਤਾ, ਉਹਨਾਂ ਦਾ ਬੰਦ ਵੀ ਹੋ ਗਿਆ, ਓਕੂਲਸ ਚੱਲ ਕੇ ਮਤਲਬ ਡੈਡ ਜਿਹਾ ਹੋ ਗਿਆ ਕੰਮ, ਡੈਡ ਜਿਹਾ ਹੋ ਗਿਆ, ਹੈ ਨਾ, ਬੈਕ ਐਂਡ ਦੇ ਉੱਤੇ ਉਹ ਜਿਹੜੀ ਉਹ ਚੀਜ਼ ਚਲੀ ਗਈ। ਪਰ ਉਹਦੇ ਨਾਲ ਪਰ ਉਹ ਜਿਹੜੀ ਚੀਜ਼ ਆ ਹੁਣ ਇਹ ਮੰਨ ਕੇ ਜਾ ਰਹੇ ਕਿ 2025 ਦੇ ਵਿੱਚ ਉਹ ਜਿਹੜੀ ਚੀਜ਼ਾਂ ਵਰਚੁਅਲ ਰਿਐਲਿਟੀ ਹੈਡਸੈਟਸ ਸੀ ਜਿਹੜੇ, ਉਹ ਜਿਹੜੇ ਲਿਵਿੰਗ ਰੂਮ ਦੇ ਵਿੱਚ ਡਸਟ ਕਲੈਕਟ ਕਰਨ ਡਏ ਸੀ, ਉਹ ਹੁਣ ਸਾਹਮਣੇ ਆਉਣਗੇ ਸਾਡੇ। ਉਹ ਕਿੱਦਾਂ, ਕੀ ਮਤਲਬ ਕਿਸ ਤਰੀਕੇ ਦੀ ਵਰਤੋਂ ਉਹਨਾਂ ਦੀ ਹੈਗੀ ਹੋ ਸਕਦੀ? ਸੋ ਬੇਸਿਕਲੀ ਕੋਲੈਬੋਰੇਸ਼ਨ ਦੇ ਵਿੱਚ ਵੇਖੋ, ਆਪਾਂ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਕਾਫੀ ਕੰਪਨੀਆਂ ਦੇ ਜੋੜ ਲਾ ਕੇ ਉਹਨਾਂ ਦੇਖ ਲਿਆ ਵੀ ਬੈਕ ਟੂ ਆਫਿਸ ਜਿੱਦਾਂ, ਪਰ ਉਨੀ ਸਕਸੈਸ ਰੇਟ ਨਹੀਂ ਆ ਜੇ ਵੀ, ਚਲੋ ਕਾਫੀਆਂ ਦਾ ਹੈਗਾ। ਸੋ ਉਹਦੇ ਵਿੱਚ ਹੁਣ ਜਿਹੜੀ ਕੰਪਨੀਜ਼ ਆ ਜਾਂ ਹੋਰ ਲੋਕ ਆ ਉਹ ਚੀਜ਼ ਦੇਖ ਰਹੇ ਆ ਕਿ ਅਸੀਂ ਕੋਲੈਬੋਰੇਟਿਵ ਡਿਜ਼ਾਈਨ ਸਪੇਸ ਕਿੱਦਾਂ ਕ੍ਰੀਏਟ ਕਰੀਏ ਇੰਜੀਨੀਅਰਸ ਦੇ ਵਾਸਤੇ, ਠੀਕ ਆ। ਉਸ ਤੋਂ ਬਾਅਦ ਜਿਹੜੀ ਵਰਚੁਅਲ ਟ੍ਰੇਨਿੰਗ ਆ ਇਨ ਪਰਸਨ, ਮੰਨ ਲਓ ਵੀ ਹੁਣ ਮੈਂ ਐਗਜ਼ਾਮਪਲ ਲੈ ਰਿਹਾ, ਐਸੇ ਹਾਈਪੋਥੈਟੀਕਲ ਐਗਜ਼ਾਮਪਲ ਹੈ, ਮਿਸਾਲ ਦੇ ਤੌਰ ਤੇ ਕਾਈਜ਼ਰ ਆ ਜਾਂ ਹੋਰ ਕੋਈ ਵੱਡੀ ਮਲਟੀਨੈਸ਼ਨਲ ਕੰਪਨੀ ਆ, ਉਹਨਾਂ ਦੇ ਬੰਦੇ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਬੈਠੇ ਆ, ਤੇ ਕੋਈ ਨਵੀਂ ਟੈਕਨੋਲੋਜੀ ਆਈ ਆ, ਟ੍ਰੇਨਿੰਗ ਇੱਕ ਵੱਡਾ ਖਰਚਾ ਹੁੰਦਾ, ਹੈ ਨਾ। ਸੋ ਉਹਦੇ ਵਿੱਚ ਜਿਹੜੀ ਟ੍ਰੇਨਿੰਗ ਆ, ਵਰਚੁਅਲ ਟ੍ਰੇਨਿੰਗ, ਉਹ ਸਿਮੂਲੇਸ਼ਨਸ ਦੇ ਥਰੂ ਮੈਡੀਕਲ ਪ੍ਰੋਫੈਸ਼ਨਲਸ ਨੂੰ ਜਿਹੜੀ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ ਇਹਨਾਂ ਹੈਡਸੈਟਸ ਦੇ ਜ਼ਰੀਏ। ਹਾਂਜੀ, ਇਹਨਾਂ ਹੈਡਸੈਟਸ ਦੇ ਜ਼ਰੀਏ। ਤੇ ਤੀਸਰੀ ਜਿਹੜੀ ਆ ਉਹ ਇਹ ਆ ਕਿ ਐਨਹਾਂਸਡ ਸਟੋਰੀ ਟੈਲਿੰਗ। ਮੰਨ ਲਓ ਵੀ ਅਸੀਂ ਹੁਣ ਆਪਾਂ ਦੋਨੋਂ ਜਣੇ ਬੈਠੇ ਗੱਲਬਾਤ ਕਰ ਰਹੇ ਹਾਂ, ਜੇ ਕੰਪਿਊਟਰ ਦੇ ਸਾਹਮਣੇ ਸਾਡੇ ਕੋਲ ਪਾਵਰਪੁਆਇੰਟ ਪ੍ਰੈਜੈਂਟੇਸ਼ਨ, ਅਸੀਂ ਉਹ ਗੱਲਬਾਤ ਕਰ ਰਹੇ ਹਾਂ, ਰੀਅਲ ਡੇਟਾ ਕੋਈ ਵੀਡੀਓ ਉਹਦੀ ਗੱਲਬਾਤ ਕਰ ਰਹੇ ਹਾਂ, ਇਹਨੂੰ ਨੈਕਸਟ ਲੈਵਲ ਦੇ ਉੱਤੇ ਕਿੱਦਾਂ ਪਹੁੰਚਾਇਆ ਜਾਏ ਕਿ ਜਿਹੜੀ ਸਾਡੀ ਫਿਜ਼ੀਕਲ ਡਿਸਟੈਂਸਿੰਗ ਆ ਉਹਨੂੰ ਘੱਟੋ ਘੱਟ ਕੀਤਾ ਜਾ ਸਕੇ, ਮੋਰ ਸੁਣਨ ਵਾਲਾ ਵੀ ਉਨਾ ਹੀ ਇਮਰਸਿਵ ਫੀਲ ਕਰੇ। ਹਾਂਜੀ, ਇਹ ਮੋਰ ਇੰਟਰੈਕਟਿਵ ਹੋਏ। ਸੋ ਇਹ ਜਿਹੜੀ ਚੀਜ਼ ਆ ਇਹ ਕਾਫੀ ਇਸ ਵਾਰੀ CES ਦੇ ਵਿੱਚ ਫਿਊਚਰ ਆਫ XR, ਹੈ ਨਾ, XR ਵਰਡ ਯੂਜ਼ ਕਰਦੇ ਆ ਰਿਐਲਿਟੀ ਦੇ ਨਾਲ, ਐਕਸਟੈਂਡਡ ਰਿਐਲਿਟੀ ਜਿਹਨੂੰ ਕਹਿ ਦਿੰਦੇ ਆ। ਤੇ ਉਹਦੇ ਨਾਲ ਇਹ ਆ ਕਿ ਜਿਹੜੀ ਮਿਕਸਡ ਰਿਐਲਿਟੀ ਹੈ ਨਾ, ਐਕਸਟੈਂਡਡ ਰਿਐਲਿਟੀ ਵੀ ਕਹਿ ਸਕਦੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਇਹਨਾਂ ਦੇ ਅੱਖਰ ਵਰਤਦੇ ਆ, ਤੇ ਉਹ ਇਹ ਆ ਕਿ ਵੱਖ-ਵੱਖ ਇੰਡਸਟਰੀਜ਼ ਨੇ ਕਿੱਦਾਂ ਰੀਸ਼ੇਪ ਕਰਨਾ। ਸੋ ਇਹ ਜਿਹੜੀ ਆ ਜਿਹੜੀ ਰਿਐਲਿਟੀ ਆ, ਸਪੈਟਲ ਕੰਪਿਊਟਿੰਗ ਵੀ ਇਹਨੂੰ ਕਹਿ ਦਿੰਦੇ ਆ, ਹੈ ਨਾ, ਇਹ ਇੰਡਸਟਰੀ ਵਿੱਚ ਕਿੱਦਾਂ ਯੂਜ਼ ਹੋਵੇ, ਉਹਦੇ ਉੱਪਰ ਜਿਹੜੀ 2025 ਦੇ ਵਿੱਚ ਕਾਫੀ ਰਿਸਰਚ ਚੱਲ ਰਹੀ ਆ। ਬਿਲਕੁਲ। ਸੋ CES ਦੇ ਵਿੱਚ ਵੀ ਮੈਨੂੰ ਲੱਗਦਾ ਆਪਾਂ ਨੂੰ ਦੇਖਣ ਨੂੰ ਮਿਲਣਗੇ, ਮੇ ਵੀ ਆਪਾਂ ਜਦੋਂ CES ਹੋ ਜਾਊਗਾ, ਸੋ ਉਹਦੇ ਵੀ ਆਪਾਂ ਟ੍ਰੈਂਡਸ ਕਰਾਂਗੇ ਵੀ ਉੱਥੇ ਦੀਆਂ ਟੌਪ ਦੀਆਂ ਕਿਹੜੀਆਂ ਚੀਜ਼ਾਂ ਨਵੀਆਂ ਜਿਹੜੀਆਂ ਉਹ ਆ ਰਹੀਆਂ, ਜਾਂ ਕਿੱਦਾਂ ਜਿਹੜਾ ਉਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਚੀਜ਼ਾਂ ਮਿਲਣਗੀਆਂ। ਸੋ ਰੀਅਲੀ ਇੰਟਰਸਟਿੰਗ ਆ। ਬਾਕੀ ਅਸੀਂ ਸਾਡੇ ਸਰੋਤੇ ਤੇ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜੁੜਿਆ ਕਰੋ ਇਸ ਪ੍ਰੋਗਰਾਮ ਦੇ ਨਾਲ, ਤੇ ਤੁਸੀਂ ਹੋਰ ਦੱਸ ਦਿਓ ਜੀ। ਹਾਂਜੀ, ਸੋ XR ਟੈਕ ਦੇ ਨਾਲ ਹੀ ਮੈਂ ਨਾਲ ਦੀ ਨਾਲ ਹੀ ਉਹਦੇ ਬਾਅਦ ਦੱਸਾਂਗੇ 16 ਸੈਸ਼ਨ ਇਹਦੇ XR ਟੈਕ ਦੇ ਹੈਗੇ ਆ, ਠੀਕ ਹੈ। ਅੱਛਾ, ਉਹਦੇ ਵਿੱਚ ਇਹ ਆ ਕਿ ਇਹ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਟੈਕਨੋਲੋਜੀ ਮੀਟਸ ਹਿਊਮੈਨਿਟੀ, ਐਡਵਰਟਾਈਜ਼ਿੰਗ ਵਿੱਚ ਇਹਨੂੰ ਆਪਾਂ ਕਿੱਦਾਂ ਲੈ ਸਕਦੇ ਹਾਂ, ਇਹਨੂੰ ਅਸੀਂ ਨੈਕਸਟ ਲੈਵਲ ਆਫ ਕ੍ਰੀਏਟੀਵਿਟੀ ਵਿੱਚ ਕਿੱਦਾਂ ਕਰ ਸਕਦੇ ਹਾਂ, ਐਡਵਰਟਾਈਜ਼ਿੰਗ ਦੇ ਵਿੱਚ ਇਹਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ, ਡਿਜੀਟਲ ਥੈਰੇਪੀਜ਼, ਹੈ ਨਾ, ਮੈਂਟਲ ਹੈਲਥ ਜਾਂ ਤੀਸਰੀ ਹੈਲਥੀ ਏਜਿੰਗ ਦੇ ਵਿੱਚ ਆਪਾਂ ਇਹਨੂੰ ਕਿੱਦਾਂ ਵਰਤ ਸਕਦੇ ਹਾਂ, ਤੇ ਸਟੇਟ ਆਫ ਦ ਯੂਨੀਅਨ ਵੱਖ-ਵੱਖ ਟੈਕਨੋਲੋਜੀਜ਼ ਨੂੰ ਕਿੱਦਾਂ ਇਕੱਠਿਆਂ ਕਰ ਸਕਦੇ ਹਾਂ। ਉਹ ਤੋਂ ਇਲਾਵਾ ਜਨਰੇਟਿਵ AI ਦੀ ਜਿਹੜੀ ਆ ਟਾਈਮਲਾਈਨ 2025 ਤੋਂ ਲੈ ਕੇ 30 ਤੱਕ, ਉਹਦੇ ਵਿੱਚ ਅਸੀਂ ਹਾਲੀਵੁੱਡ ਦੇ ਵਿੱਚ ਇਹਨੂੰ ਕਿੱਦਾਂ ਵਰਤ ਸਕਦੇ ਹਾਂ, TV ਸਟਰੀਮਿੰਗ ਦੇ ਵਿੱਚ ਇਹਨਾਂ ਦੀ ਓਪਰਚੁਨਿਟੀ ਕੀ ਆ, ਮੋਨੀਟਾਈਜ਼ਿੰਗ ਸਟ੍ਰੈਟਜੀਜ਼ ਕੀ ਆ, ਰੀਟੇਲ ਟੈਕਨੋਲੋਜੀ ਦੇ ਵਿੱਚ ਵਰਚੁਅਲ ਹਿਊਮਨਸ ਤੇ ਕਨਵਰਸੇਸ਼ਨਲ AI ਦੇ ਵਿੱਚ ਇਹਨੂੰ ਆਪਾਂ ਕਿੱਦਾਂ ਵਰਤ ਸਕਦੇ ਹਾਂ। ਇੱਦਾਂ ਦੀ ਤਕਰੀਬਨ 16 ਦੇ ਕਰੀਬ ਰਾਜਕਰਨ ਇਹਦੇ ਵਿੱਚ ਸੈਸ਼ਨ ਹੈਗੇ ਆ ਇਸ ਟੈਕਨੋਲੋਜੀ ਦੇ, ਜਿਹਨੂੰ ਐਕਸਟੈਂਡਡ ਰਿਐਲਿਟੀ ਕਹਿੰਦੇ ਆ। ਜੀ ਬਿਲਕੁਲ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਬ੍ਰੇਕ ਲੈਣੇ ਆ, ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਜੁੜਦੇ ਹਾਂ ਵਾਪਸ, ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਇਦਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ। ਹਰਵਿੰਦਰ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ US ਸੁਣਨ ਵਾਲੇ ਤੇ ਪੰਜਾਬੀ TV ਵੇਖ ਰਹੇ ਸਾਰੇ ਵਿਊਅਰਸ ਦਾ ਨਿੱਘਾ ਜੀ ਆਖਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸੋ ਹਰਵਿੰਦਰ, ਆਪਾਂ ਜਿਹੜੇ ਇਸ ਸਾਲ ਦੇ ਵਿੱਚ ਕਿਹੜੇ ਟੈਕਨੋਲੋਜੀ ਦੇ ਟ੍ਰੈਂਡ ਰਹਿ ਸਕਦੇ ਆ, ਉਸ ਬਾਰੇ ਚਰਚਾ ਜਿਹੜੀ ਉਹ ਕਰ ਰਹੇ ਹਾਂ। ਅਗਲੀ ਜਿਹੜੇ ਟ੍ਰੈਂਡ ਦੇ ਉੱਤੇ ਗੱਲ ਕਰੀਏ ਤਾਂ ਕੀ ਦੇਖਣ ਨੂੰ ਮਿਲ ਰਿਹਾ,
ਇਹ ਹੋੜ ਲੱਗੀ ਆ ਸਾਰੀਆਂ ਟੈਕਨੋਲੋਜੀ ਵਾਲੀਆਂ ਕੰਪਨੀਆਂ ਤੋਂ, ਟੈਕ ਕੰਪਨੀਆਂ ਤੋਂ, ਸਸਟੇਨੇਬਿਲਿਟੀ ਨੂੰ ਲੈ ਕੇ, ਹਾਂਜੀ ਜੀ ਇਨਵਾਇਰਮੈਂਟਲ ਦੀ ਗੱਲ, ਕਾਰਬਨ ਨਿਊਟਰਲ ਹੋਣ ਦੀ ਗੱਲ, ਗ੍ਰੀਨ ਗੈਸ ਐਮਿਸ਼ਨਸ ਨੂੰ ਲੈ ਕੇ ਜਿਹੜੀ ਉਹ ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਲੈ ਕੇ ਜਿਹੜੀ ਉਹ ਗੱਲ ਆ। ਸੋ ਇਹ ਸਸਟੇਨੇਬਿਲਿਟੀ ਟੈਕ, ਇਹ ਵੀ ਜਿਹੜਾ ਇੱਕ ਸ਼ਬਦ ਆ ਹੁਣ ਬਹੁਤ ਜ਼ਿਆਦਾ ਆਪਾਂ ਨੂੰ ਸੁਣਨ ਨੂੰ ਮਿਲਦਾ ਆ। ਕੀ ਚੀਜ਼ ਆ ਤੇ ਇਹਦੇ ਵਿੱਚ ਆਪਾਂ ਨੂੰ ਕਿਹੜੇ ਟ੍ਰੈਂਡ ਇਸ ਸਾਲ 'ਚ ਦੇਖ ਸਕਦੇ ਆ? ਹਾਂਜੀ, ਸੋ ਵੈਸੇ ਕੋਈ ਨਵੀਂ ਗੱਲ ਨਹੀਂ ਆ, ਪਰ ਇਸ ਵਾਰੀ ਇਹ ਜਿਹੜੀ ਹੈ ਨਾ, ਇਹਨੂੰ ਸੈਕੰਡ ਥਰਡ ਪ੍ਰਾਇੋਰਟੀ ਦੇ ਉੱਤੇ ਹਮੇਸ਼ਾ ਰੱਖਿਆ ਜਾਂਦਾ ਸੀ, ਸਸਟੇਨੇਬਿਲਿਟੀ ਨੂੰ, ਕਿਉਂਕਿ ਡਿਵੈਲਪਮੈਂਟ ਉੱਤੇ ਜ਼ਿਆਦਾ ਫੋਕਸ, ਪ੍ਰੋਫਿਟ ਉੱਤੇ। ਪਰ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਦੇਖਿਆ ਪਿਛਲੇ ਤਕਰੀਬਨ 1 ਦਹਾਕੇ ਤੋਂ ਕਾਫੀ ਕੁਛ ਸਸਟੇਨੇਬਿਲਿਟੀ ਉੱਪਰ ਹੋਇਆ ਹੈ ਨਾ। ਤੁਸੀਂ ਮਾਰਕੀਟ ਦੇ ਵਿੱਚ ਮਿਸਾਲ ਦੇ ਤੌਰ ਤੇ ਕੋਈ ਟੀਵੀ ਲੈਣ ਜਾਂਦੇ ਹੋ, ਕੋਈ ਇਲੈਕਟ੍ਰੋਨਿਕਸ ਦਾ ਸਮਾਨ ਲੈਣ ਜਾਂਦੇ ਹੋ, ਉਹਦੇ ਉੱਤੇ ਵੀ ਉਹਨਾਂ ਲਿਖਿਆ ਹੁੰਦਾ ਵੀ ਤੁਹਾਡੀ ਇੰਨੀ ਇਲੈਕਟ੍ਰਿਸਿਟੀ ਦੀ ਪਰ ਈਅਰ ਸੇਵਿੰਗ ਆ, ਹੈ ਨਾ। ਸੋ ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਤੇ ਉੱਥੋਂ ਲੈਦਾ ਵੀ ਡੇਟਾ ਸੈਂਟਰ ਦੇ ਅਸੀਂ ਗੱਲਬਾਤ ਕੀਤੀ ਵੀ એનર્ਜੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਵਾ, ਤੇ ਉਸ ਤੋਂ ਬਾਅਦ ਜਿਹੜੇ ਇਲੈਕਟ੍ਰਿਸਿਟੀ ਦੇ ਪ੍ਰਾਈਸਿਸ ਆ ਉਹ ਵੀ ਤਾਂ ਗਏ ਆ। ਸੋ ਉਹ ਜਿਹੜੇ ਆਮ ਕੰਜ਼ਿਊਮਰ ਉਹ ਵੀ ਇਸ ਚੀਜ਼ ਨੂੰ, ਹੁਣ ਚੀਜ਼ਾਂ ਨੂੰ ਵਾਚਣ ਲੱਗ ਪਏ ਆ। ਜਿਹੜਾ ਅਸੀਂ ਜਿਹੜੀ ਟੈਕਨੋਲੋਜੀ ਜਾਂ ਜਿਹੜਾ ਅਪਲਾਇੰਸ ਨੂੰ ਅਸੀਂ ਯੂਜ਼ ਕਰਨਾ, ਜਾਂ ਕੰਜ਼ਿਊਮਰ ਇਲੈਕਟ੍ਰੋਨਿਕਸ ਨੂੰ ਯੂਜ਼ ਕਰਨਾ, ਉਹਦੀ ਉਹ ਕਿੰਨੀ ਕੁ ਜ਼ਿਆਦਾ ਸਸਟੇਨੇਬਲ ਆ, ਹੈ ਨਾ। ਸੋ ਉਹ ਸਸਟੇਨੇਬਿਲਿਟੀ ਦੀ ਜਿਹੜੀ ਅਵੇਅਰਨੈਸ ਬਹੁਤ ਜ਼ਿਆਦਾ ਹੋਣ ਕਰਕੇ, ਉਹਦੇ ਕਰਕੇ ਫੰਡਿੰਗ ਵੀ ਆਫਕੋਰਸ ਇਸ ਫੀਲਡ ਦੇ ਵਿੱਚ, ਕਿਉਂਕਿ ਮੋਨਿਟਰੀ ਨਾਲ ਲਿੰਕ ਹੋ ਗਿਆ ਨਾ, ਤੇ ਮੋਨਿਟਰੀ ਬੈਨੀਫਿਟ ਹੋਣ ਕਰਕੇ ਇੰਡਸਟਰੀ ਦਾ ਧਿਆਨ ਜਿਹੜਾ ਉਹ ਪਿਛਲੇ ਕੁਝ ਸਾਲਾਂ ਤੋਂ ਸਸਟੇਨੇਬਿਲਿਟੀ ਵੱਲ ਬਹੁਤ ਆ, ਤੇ 2025 ਦੇ ਵਿੱਚ ਵੀ ਇਸ ਚੀਜ਼ ਇਸੇ ਤਰ੍ਹਾਂ ਹੀ ਜਿਹੜੀ ਉਹ ਜਾਰੀ ਰਹੇਗੀ। ਸੋ ਇਹਦੇ ਵਿੱਚ ਵੀ ਜਿਹੜੇ ਨਾ ਕੁਝ ਇਨੋਵੇਸ਼ਨ ਅਵਾਰਡਸ CES ਦੇ ਵਿੱਚ ਆਏ ਆ, ਤੇ ਉਹ ਜਿਹੜੇ ਆ ਕੈਟੇਗਰੀ ਕਰਦੇ ਸਸਟੇਨੇਬਿਲਿਟੀ ਤੇ એનર્ਜੀ ਸੋਲੂਸ਼ਨਸ ਦੀ, ਠੀਕ ਆ। ਤੇ ਉਹ ਬੇਸਿਕਲੀ ਇੰਡਸਟਰੀ ਜਿਹੜੀ ਆ ਯੂਜ਼ ਕਰਨਾ ਵੇਖਣਾ ਚਾਹੁੰਦੀ ਆ ਕਿ ਜਾਂ એનર્ਜੀ ਜਿਹੜੀ ਆ ਇਹਦੇ ਉੱਤੇ ਵਰਕ ਕਰ ਰਹੀ ਹੈ ਕਿ এনवायरमेंटਲ ਚੈਲੰਜਸ ਜਿਹੜੇ ਸਾਡੇ ਸਾਹਮਣੇ ਆ, ਹੈ ਨਾ, ਉਹਨਾਂ ਨੂੰ ਅਸੀਂ ਕਿੱਦਾਂ ਹੱਲ ਕੀਤਾ ਜਾਏ। ਠੀਕ ਆ, ਇਹ ਆਪਸ਼ਨ ਤਾਂ ਰਹੀ ਨਹੀਂ। ਹੁਣ ਸਾਨੂੰ ਪਤਾ ਕਿ ਪਿਛਲੇ ਸਾਲ ਤੁਸੀਂ ਦੇਖਿਆ ਕਿ ਜਿਹੜਾ ਪੈਰਿਸ ਐਗਰੀਮੈਂਟ ਦੇ ਉੱਤੇ ਪਿਛਲੀ ਸਰਕਾਰ ਵੇਲੇ ਟਰੰਪ ਹੋਣਾ ਬਹੁਤ ਰੌਲਾ ਪਾਇਆ। ਇਸ ਵਾਰੀ ਉਦਾਂ ਦਾ ਕੋਈ ਰੌਲਾ ਸਾਨੂੰ ਇਲੈਕਸ਼ਨ ਕੈਂਪੇਨ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ, ਹੈ ਨਾ, ਸਸਟੇਨੇਬਿਲਿਟੀ ਨੂੰ ਲੈ ਕੇ। ਤੇ ਇਹ ਸਾਰੀਆਂ ਜਿਹੜੀ ਚੀਜ਼ਾਂ ਵੇ, ਇਹਦੇ ਮੱਦੇਨਜ਼ਰ ਅਸੀਂ ਇਹ ਚੀਜ਼ ਸਹਿਜੇ ਅੰਦਾਜ਼ੇ ਲਾ ਸਕਦੇ ਹਾਂ ਰਾਜਕਰਨ, ਕਿ ਜਿਹੜਾ ਪਬਲਿਕ ਦਾ ਧਿਆਨ ਵੀ ਜਿਹੜਾ ਇਸ ਪਾਸੇ ਨੂੰ ਬਹੁਤ ਵਧਿਆ ਵਾ। ਤੇ ਉਹਦੇ ਵਿੱਚ ਹੁਣ ਆਪਾਂ ਇਹ ਵੀ ਦੇਖਿਆ ਕਿ ਇਲੈਕਟ੍ਰੀਕਲ ਵਹੀਕਲ ਹੋ ਗਏ, ਸਮਾਰਟ ਗ੍ਰਿਡ ਹੋ ਗਏ, ਆਪਟੀਮਲ ਪਾਵਰ ਕੰਜ਼ੰਪਸ਼ਨ ਹੋ ਗਈ, ਜਾਂ ਉੱਦਾਂ ਦੇ ਇਨਫਰਾਸਟ੍ਰਕਚਰ 'ਚ ਮਟੀਰੀਅਲ ਨੂੰ ਆਪਾਂ ਯੂਜ਼ ਕਰਦੇ ਹਾਂ ਜਿਹੜਾ ਵੇਸਟ ਨੂੰ ਘਟਾਉਂਦਾ ਵਾ, ਹੈ ਨਾ। ਸੋ ਉਹ ਚੀਜ਼ਾਂ ਸਾਡੇ ਉਹ ਜਿਹੜੇ ਟ੍ਰੈਂਡ ਆ 2025 ਦੇ ਵਿੱਚ ਜਾਰੀ ਰਹਿਣਗੇ, ਕਿਉਂਕਿ ਜਿਹੜੀ ਇੰਡਸਟਰੀਜ਼ ਆ ਉਹ ਸ਼ੋਕੇਸ ਹੀ ਨਹੀਂ ਕਰ ਰਹੀ ਇਕੋ ਫਰੈਂਡਲੀ ਪ੍ਰੋਡਕਟ, ਉਹ ਰੀਡਿਫਾਈਨ ਕਰ ਰਹੇ ਆ ਆਪਣੇ ਆਪਰੇਸ਼ਨਸ ਨੂੰ, ਸਪਲਾਈ ਚੇਨ ਦੇ ਚੀਜ਼ਾਂ ਨੂੰ ਲੈ ਕੇ, ਤੇ ਇਨੋਵੇਸ਼ਨ ਨੂੰ, ਤਾਂ ਕਿ ਉਹ ਸਸਟੇਨੇਬਿਲਿਟੀ ਗੋਲ ਜਿਹੜੇ ਆ ਮੈਜਰ ਕਰ ਸਕਣ। ਸੋ ਇਹ ਤਾਂ ਹੋ ਗਈ ਇੱਕ ਅਫੀਸ਼ੀਅਲ ਜੀ ਕਾਈਂਡ ਆਫ ਸਟੇਟਮੈਂਟ, ਪਰ ਇਹਦੇ ਵਿੱਚ ਵਿਚਲੀ ਜਿਹੜੀ ਚੀਜ਼ਾਂ ਇਸ ਚੀਜ਼ ਨੂੰ ਡਰਾਈਵ ਕਰਦੀਆਂ ਰਾਜਕਰਨ, ਉਹ ਇਹ ਹੈ ਕਿ ਦੁਨੀਆ ਭਰ ਦੇ ਜਿਹੜੇ ਪਾਲਿਸੀ ਮੇਕਰਸ ਆ, ਜਿਹੜੀ ਰੈਗੂਲੇਸ਼ਨਸ ਬਣ ਰਹੀਆਂ, ਖਾਸ ਤੌਰ ਤੇ ਯੂਰਪ ਤੇ ਅਮਰੀਕਾ ਦੇ ਵਿੱਚ, ਉਹ ਇਸ ਚੀਜ਼ ਨੂੰ ਬਹੁਤ ਜ਼ਿਆਦਾ ਡਰਾਈਵ ਕਰ ਰਹੀਆਂ। ਅਸੀਂ ਦੇਖਿਆ ਪਿਛਲੇ ਜਾਂ 2 ਹਫ਼ਤੇ ਪਹਿਲਾਂ ਅਸੀਂ ਕਨਵਰਸੇਸ਼ਨ ਕੀਤੀ ਸੀ ਕਿ ਐਪਲ ਨੇ ਚਾਰਜਰ ਜਿਹੜੇ ਆ ਉਹਨਾਂ ਨੂੰ ਫੋਰਸ ਕੀਤਾ, ਐਪਲ ਦੀ ਬਾਂਹ ਮਰੋੜੀ ਯੂਰਪੀਅਨ ਯੂਨੀਅਨ ਨੇ, USB-C ਚਾਰਜਰ ਲੈ ਕੇ ਆਓ, ਤਾਂ ਕਿ ਜਿਹੜੇ ਮਲਟੀਪਲ ਟਾਈਪਸ ਆਫ ਚਾਰਜਰ ਨਾ ਵੇਸਟ ਵਧੇ। ਇਸ ਤੋਂ ਬਾਅਦ ਹੁਣ ਹਾਰਡ ਡਿਸਕ ਡਰਾਈਵਸ ਜਾਂ ਸੋਲਿਡ ਸਟੇਟ ਡਰਾਈਵਸ ਦੇ ਵਿੱਚ ਵੀ ਯੂਰਪੀਅਨ ਯੂਨੀਅਨ ਨੇ ਬਾਂਹ ਮਰੋੜੀ ਆ ਕਿ ਜਿਹੜੀ ਤੁਹਾਡੀ ਡਰਾਈਵਸ ਆ, ਤੁਸੀਂ ਉਹਨੂੰ ਇੱਦਾਂ ਹੀ ਟਰੈਸ਼ ਜਾਂ ਸ਼ਰੈਡਰ ਵਿੱਚ ਨਹੀਂ ਪਾ ਸਕਦੇ, ਉਹਨਾਂ ਨੂੰ ਰੀਸਾਈਕਲ ਕਰੋ। ਸੋ ਇਹ ਜਿਹੜੇ ਇਨੀਸ਼ੀਏਟਿਵਸ ਆ, ਕਿਉਂਕਿ ਹੁਣ ਇਹਦੇ ਨਾਲ, ਜਦੋਂ ਮੈਂ ਪਹਿਲਾਂ ਗੱਲ ਦੱਸੀ ਕਿ ਫਾਈਨੈਂਸ਼ੀਅਲ ਮੋਟਿਵਸ ਇਹਦੇ ਨਾਲ ਜੁੜੇ ਹੋਏ ਆ, ਤੇ ਉਹਦੇ ਕਰਕੇ ਜਿਹੜੀ ਇਹਦੇ ਵਿੱਚ ਪੈਸਾ ਵੀ ਆ ਰਿਹਾ ਵਾ, ਤੇ ਪੈਸਾ ਆਉਣ ਦੇ ਨਾਲ ਇੰਡਸਟਰੀ ਦਾ ਧਿਆਨ ਇਸ ਪਾਸੇ ਹੋਇਆ, ਤੇ 2025 ਦੇ ਵਿੱਚ ਇਹ ਚੀਜ਼ ਹੋਰ ਐਕਸਲਰੇਟ ਕਰੂਗੀ। ਜੀ ਅਗਲੀ ਆਪਾਂ ਗੱਲ ਕਰਦੇ ਹਾਂ। ਆਈ ਥਿੰਕ ਵਨ ਆਫ ਦਾ ਬਿਗੇਸਟ ਥਿੰਗਸ ਰਹਿਣ ਵਾਲੀ ਹੈਗੀ ਆ, XAI ਦੀ ਗੱਲ ਕੀਤੀ ਸੀ, ਈਲਨ ਮਸਕ ਦੀ। ਈਲਨ ਮਸਕ ਇਸ ਟਾਈਮ ਟੈਕਨੋਲੋਜੀ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਉਹਦੇ ਹੱਥ ਜਿਹੜੇ ਉਹ ਫੈਲੇ ਹੋਏ ਆ। SpaceX ਆ, AI ਆ, ਤੇ ਨਾਲ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਆ, ਤੇ ਨਾਲ ਹੀ ਜਿਹੜਾ ਉਹਦੇ ਕੋਲ ਟੈਸਲਾ ਵੀ ਆ। ਟੈਸਲਾ ਮਤਲਬ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਫੁੱਲ ਆਟੋਮੇਸ਼ਨ ਮੋਡ ਜਿਹੜਾ ਉਸਦਾ ਹੈਗਾ ਆ, FSD ਆ, ਆਟੋਨਮਸ ਜਿਹੜੀ ਉਹ ਗੱਡੀਆਂ ਆ, ਉਹਦੀਆਂ ਰੋਬੋ ਟੈਕਸੀਜ਼, ਤੇ ਹੋਰ ਕਈ ਕੁਛ ਜਿਹੜਾ ਉਸਨੇ ਜਿਹੜਾ ਇੰਟਰੋਡਿਊਸ ਕੀਤਾ ਆ, ਟਰੱਕਸ ਕੀਤੇ ਆ, ਬਹੁਤ ਕੁਛ ਕੀਤਾ। ਵਹੀਕਲ ਟੈਕਨੋਲੋਜੀ ਇਸ ਸਾਲ ਮੈਨੂੰ ਲੱਗਦਾ ਆ ਵੀ ਆਪਾਂ ਨੂੰ ਲੱਗਦਾ ਵੀ ਇਹ ਟ੍ਰੈਂਡਸ ਦੇ ਵਿੱਚ ਅੱਗੇ ਜਿਹੜੀ ਉਹ ਰਹੇਗੀ।
ਹਾਂਜੀ, ਸੋ ਵਹੀਕਲ ਟੈਕਨੋਲੋਜੀ ਜਿਹੜੀ ਉਹ ਨੈਕਸਟ ਲੈਵਲ ਦੇ ਉੱਪਰ ਜਾਏਗੀ, ਹੈ ਨਾ? ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਲੈਕਟ੍ਰਿਕ ਤੇ ਆਟੋਨੋਮਸ ਇਹ ਤਾਂ ਗਿਵਨ ਆ ਵੀ ਸਾਡੇ ਸਾਹਮਣੇ ਹੀ ਆ, ਹੈ ਨਾ? ਹੂੰ, 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 ਹੂੰ। ਆਟੋਨੋਮਸ ਬਾਰੇ ਅਸੀਂ ਗੱਲ ਕਰ ਸਕਦੇ ਹਾਂ ਕਿ ਉਹ ਲਿਮਿਟਿਡ ਆ, ਜਿੱਦਾਂ ਮੈਂ ਵੇਮੋ ਦੀ ਪਹਿਲਾਂ ਗੱਲ ਕੀਤੀ, ਹੈ ਨਾ? ਉਹ ਕੁਝ ਸਿਟੀਜ਼ ਵਿੱਚ ਹੈ ਇਸ ਟਾਈਮ ਦੇ ਉੱਪਰ। ਹੂੰ, ਹੂੰ, ਹੂੰ। ਇਲੈਕਟ੍ਰੀਕਲ ਆਪਾਂ ਨੂੰ ਪਤਾ ਵੀ ਹੁਣ, ਹੈ ਨਾ, ਕਾਫੀ ਉਹਨਾਂ ਦੀ ਕੰਜ਼ੰਪਸ਼ਨ ਆ ਮਾਰਕੀਟ ਫੀਲਡ ਵਿੱਚ ਚੱਲ ਰਹੀਆਂ। ਹੂੰ। ਤੇ ਰਾਜਕਰਨ, ਹੁਣ ਗੱਲ ਹੈਗੀ ਆ ਕਿ ਵਹੀਕਲ ਟੈਕਨੋਲੋਜੀ ਦੇ ਵਿੱਚ ਵਾਟਸ ਨੈਕਸਟ, ਹੂੰ, 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 ਹੈ ਹੂੰ। ਨਾ? ਵੀ ਅੱਗੇ ਕੀ? ਹੂੰ। ਇਲੈਕਟ੍ਰੀਕਲ ਤੇ ਡਿਲੀਵਰਡ ਆ, ਹੈ ਨਾ? ਆਪਾਂ ਆਮ ਹੀ ਉਹਨੂੰ ਖਰੀਦ ਸਕਦੇ ਹਾਂ। ਆਟੋਨੋਮਸ ਵੀ ਵਨ ਵੇ ਔਰ ਅਨਦਰ ਵੇ ਅੱਜ ਨਹੀਂ ਕੱਲ ਨੂੰ ਪਰਸੋਂ ਨੂੰ ਆਈ ਖਰੀਦ ਸਮ ਸਕਦੇ ਲੈਵਲ ਵਾਟਸ ਆਫ ਨੈਕਸਟ। ਆਟੋਨੋਮਸ ਜਿਹੜਾ ਉਹ ਹੈਗਾ ਹੀ ਆ। ਹੈਗਾ ਹੀ ਆ, ਤੇ ਨਾਲੇ ਫੁੱਲੀ ਆਟੋਨੋਮਸ ਵੀ ਸਾਨੂੰ ਪਤਾ ਹੈ ਵੀ ਆਲਮੋਸਟ ਸਾਡੇ ਸਾਹਮਣੇ ਹੀ ਆ, ਹੋਰ ਸਾਲ ਤੱਕ ਆਜੂ 2 ਸਾਲ ਤੱਕ ਆ ਜਾਊਗਾ, ਰਾਈਟ? ਹੂੰ, ਹੂੰ, ਹੂੰ। ਤੇ ਕਾਰਾਂ ਦੇ ਵਿੱਚ। ਤੇ ਬਟ ਵਾਟਸ ਨੈਕਸਟ? ਸੋ ਹੁਣ ਉੱਥੋਂ ਜਿਹੜੀ ਅਗਲੀ ਚੀਜ਼ ਆ ਵਹੀਕਲ ਟੈਕਨੋਲੋਜੀ ਦੀ ਹੈਗੀ ਆ, ਉਹ ਫੋਕਸ ਹੁਣ ਇਵੋਲਵ ਹੋ ਰਿਹਾ ਅਰਾਊਂਡ ਇਨ ਵਹੀਕਲ ਐਕਸਪੀਰੀਐਂਸਸ। ਠੀਕ ਤੁਸੀਂ ਹੈ। ਵਹੀਕਲ ਦੇ ਹੂੰ, ਵਿੱਚ ਬਹਿ ਗਏ, ਉਸ ਤੋਂ ਬਾਅਦ ਵਟ ਨੈਕਸਟ? ਵੀ ਉਹ ਗੱਡੀ ਹੈ ਤਾਂ ਨਾ? ਹੁਣ ਚਲਾਉਣੀ ਨਹੀਂ, ਬਹਿ ਕੇ ਕੀ ਕਰੋਗੇ? ਹਾਂਜੀ, ਸੋ ਇਨ ਕਾਰ ਪੇਮੈਂਟਸ ਦੇ ਉੱਪਰ ਕੰਮ ਹੋ ਰਿਹਾ। ਨੈਕਸਟ ਜਨਰੇਸ਼ਨਲ ਐਂਟਰਟੇਨਮੈਂਟ ਸਿਸਟਮਸ ਦੀ ਗੱਲ ਹੋ ਰਹੀ ਹੈ, ਜਿਹਦੇ ਵਿੱਚ ਹੋ ਸਕਦਾ ਸਾਡੇ AR ਦੇ ਨਾਲ, ਹੈ ਨਾ, ਰਿਐਲਿਟੀ, ਐਡਵਾਂਸ ਆ ਰਿਐਲਿਟੀ। ਜਿਹੜੀ ਆਪਾਂ ਐਕਸਟੈਂਡਡ ਰਿਐਲਿਟੀ ਆਗੂਮੈਂਟਡ ਦੀ ਹਾਂਜੀ, ਕੀਤੀ ਸੀਗੀ। ਆਗੂਮੈਂਟਿਡ ਰਿਐਲਿਟੀ ਮਾਫ਼ੀ ਚਾਹੁੰਦਾ, ਹੂੰ, ਹਾਂਜੀ, ਆਗੂਮੈਂਟਿਡ ਰਿਐਲਿਟੀ। ਸੀਮਲੈਸ ਕਨੈਕਟੀਵਿਟੀ, ਤਾਂ ਕਿ ਕਾਰ ਵਿੱਚ ਬਹਿ ਗਏ ਆ ਤੇ ਤੁਸੀਂ, ਤੁਹਾਡੀ ਕਾਰ ਹੀ ਤੁਹਾਡਾ ਮੋਬਾਈਲ ਆਫਿਸ ਬਣ ਜੇ, ਹੈ ਨਾ? ਤੁਸੀਂ ਕਾਰ ਦੇ ਮਾਈਨੋਰਿਟੀ ਵਿੱਚ ਰਿਪੋਰਟ ਇੱਕ ਮੂਵੀ ਸੀਗੀ, ਜੀ, ਉਹ ਬਹੁਤ ਇਦਾਂ ਦੀ ਫੀਲ, ਆ ਜਿਹੜੀ ਗੱਲ ਤੁਸੀਂ ਕਰ ਰਹੇ ਆ, ਉਹ ਗੱਡੀਆਂ ਇਦਾਂ ਹੀ ਚੱਲਦੀਆਂ ਸੀ, ਉਹ ਐਕਸਪੀਰੀਅੰਸ ਦਾ ਹੀ ਜਿਹੜੀਆਂ ਗੱਲਾਂ ਸੀ, ਹਵਾ 'ਚ ਚੱਲਦੀਆਂ ਸੀ ਅਜੇ, ਪਰ ਆਪਣੇ ਰੋਡ ਤੇ ਚੱਲਣਗੀਆਂ, ਪਰ ਹਾਂਜੀ। ਵੀ ਆਰ ਗੈਟਿੰਗ ਦੇਅਰ। ਹਾਂਜੀ, ਸੋ ਮੋਬਾਈਲ, ਤੁਹਾਡੀ ਗੱਡੀ ਤੁਹਾਡਾ ਮੋਬਾਈਲ ਆਫਿਸ ਬਣ ਸਕਦੀ ਆ, ਹੈ ਨਾ? ਇਸ ਤੋਂ ਬਾਅਦ ਜਿਹੜਾ ਅਗਲਾ ਕੰਮ ਹੋ ਰਿਹਾ ਉਹ ਸੋਫਿਸਟੀਕੇਟਡ ਸੇਫਟੀ ਫੀਚਰ, ਜਿਹੜੀ ਟ੍ਰੈਡੀਸ਼ਨਲ ਕੋਲੀਜਨ ਵਾਰਨਿੰਗ ਤੋਂ ਵਾਟ ਨੈਕਸਟ, ਹੈ ਨਾ? ਪ੍ਰੈਡਿਕਟਿਵ ਹੋ ਗਿਆ, ਪ੍ਰੈਡਿਕਟਿਵ ਐਨਾਲਿਸਿਸ ਹੋ ਗਿਆ, ਜਾਂ ਜਿਹੜਾ ਕੋਲੀਜਨ ਵਗੈਰਾ ਤੋਂ ਬਚਣ ਦੇ ਲਈ ਕੀ ਕਰ ਸਕਦੇ ਆ, ਉਹਦੇ ਉੱਪਰ ਕਾਫੀ ਕੰਮ ਹੋ ਰਿਹਾ। ਉਹ ਤੋਂ ਇਲਾਵਾ ਆਪਾਂ ਵਹੀਕਲ ਟੈਕਨੋਲੋਜੀ ਦੇ ਵਿੱਚ ਅਸੀਂ ਐਗਰੀਕਲਚਰ ਵਿੱਚ ਥੋੜਾ ਆ ਜਾਈਏ, ਤੇ ਜੌਨ ਡੀਅਰ ਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਆਟੋਨੋਮਸ ਐਗਰੀਕਲਚਰ ਵਹੀਕਲ ਉੱਤੇ ਕੰਮ ਕਰ ਰਹੇ ਆ, ਉਹਨਾਂ ਸ਼ੋਕੇਸਿੰਗ ਕੀਤੀ ਆ, ਇੰਟਰੋਡਿਊਸ ਕਰ ਰਹੇ ਆ। ਜੀ, ਤੇ ਜੀ। ਜੇ ਤੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਸਹਿਜੇ ਕਿ ਜਿਹੜੀ ਐਕਸਪੈਂਸ਼ਨ ਹੈਗੀ ਮੋਬਾਈਲ ਟੈਕਨੋਲੋਜੀ ਦੀ, ਉਹ ਪੈਸੇਂਜਰ ਕਾਰ ਤੋਂ ਵੀ ਹੁਣ ਗਾਂਹ ਦੀ ਗੱਲ ਆ, ਕਿਉਂਕਿ ਇਹ ਸਾਡੇ ਲਈ ਇਸ ਲਈ ਵੀ ਇੰਪੋਰਟੈਂਟ ਆ, ਜਿੱਦਾਂ ਪਹਿਲਾਂ ਗੱਲ ਕੀਤੀ ਰਬਰ ਹਿੱਟਸ ਦਾ ਰੋਡ, ਆਪਣੇ ਕਾਫੀ ਕਮਿਊਨਿਟੀ ਦੇ ਲੋਕ ਐਗਰੀਕਲਚਰ ਦੇ ਖੇਤੀਬਾੜੀ 'ਚ ਵਿੱਚ, ਆ ਬਹੁਤ ਆ। ਖੇਤੀਬਾੜੀ 'ਚ ਹੈਗੇ ਆ। ਸੋ ਉਹਦੇ ਵਿੱਚ ਇਹ ਦੇਖੋ ਵੀ ਜਿਹੜਾ ਟਰੈਕਟਰ ਆ ਖਾਸ ਤੌਰ ਦੇ ਉੱਤੇ, ਉਹ ਇੱਕ ਬੜੀ ਸੇਫ ਜੀ ਕੰਪੈਰੀਟਿਵਲੀ ਗੱਲ ਆ, ਕਿਉਂਕਿ ਕੋਲੀਜਨ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਇਹਨਾਂ ਚੀਜ਼ਾਂ ਦੀ, ਹੈ ਨਾ? ਉਹ ਜਦੋਂ ਆਪਾਂ ਸੜਕ ਦੇ ਵਿੱਚ ਇੱਥੇ ਡਾਇਨਾਮਿਕਸ ਮਿਲੀਅਨਸ ਆਫ ਮੂਵਿੰਗ ਪੁਆਇੰਟਸ ਹੈਗੇ ਆ, ਉੱਥੇ ਤੇ ਕੱਲਾ ਚੱਲਣਾ ਇੱਕ ਖੇਤ ਦੇ ਤੇ ਵਿੱਚ ਇਕੱਲਾ ਬਹੁਤ। ਚੱਲਣਾ ਖੇਤ ਦੇ ਹੂੰ। ਵਿੱਚ, ਹੈ ਨਾ? ਤੇ ਉਹ ਇੱਕ ਵੱਖਰੇ ਲੈਵਲ ਦੀ ਆ ਜਿਹੜੀ ਉਹਦੇ ਗੱਲਬਾਤ ਬਾਰੇ ਹੈ। ਆਪਾਂ ਹਰਵਿੰਦਰ, ਮੇਰਾ ਇੱਕ ਫਰੈਂਡ ਆ, ਉਹ ਉਦਾਂ ਦੀ ਇੱਕ ਕੰਪਨੀ 'ਚ ਕਰਦਾ, ਜਿਹੜਾ ਕਿ ਇਸ ਟਾਈਮ ਮੌਜੂਦ ਕਿਸੇ ਵੀ ਟਰੈਕਟਰ ਨੂੰ ਆਟੋਨੋਮਸ ਜਿਹੜਾ ਉਹ ਬਣਾ ਸਕਦੇ, ਉੱਤੇ ਜੀ, ਜਿਹੜਾ ਉਹ ਆਪਣਾ ਉਪਕਰਨ ਜਿਹੜਾ ਉਹ ਲਾ ਕੇ। ਸੋ ਦੈਟ ਇਜ਼ ਵਾਟ ਇਜ਼ ਨੈਕਸਟ। ਆਲਰੇਡੀ ਆਪਾਂ ਨੂੰ ਪਤਾ ਵੀ ਇੱਥੇ ਖੇਤੀਬਾੜੀ ਕਿੱਦਾਂ ਦੀ ਆ, ਆਪਣੇ ਅਸੀਂ ਅਪਡੇਟ ਫਾਰਮਿੰਗ ਪ੍ਰੋਗਰਾਮ ਜਿਹੜਾ ਟਿਊਜ਼ਡੇ ਨੂੰ 3 ਤੋਂ 4 ਵਜੇ ਕਰਦੇ ਹਾਂ, ਉਹਦੇ ਵਿੱਚ ਆਪਾਂ ਅਕਸਰ ਇਹਦੇ ਟੈਕਨੋਲੋਜੀ ਦੀ ਗੱਲ ਜਿਹੜੀ ਉਹ ਕਰਦੇ ਰਹਿੰਦੇ ਆ, ਵੀ ਉਹ ਵੀ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਚੀਜ਼ ਬਦਲ ਰਿਹਾ, ਸੈਂਸਰਸ ਤੋਂ ਲੈ ਕੇ, ਡਰੋਨਸ ਤੋਂ ਲੈ ਕੇ, ਆਟੋਨੋਮਸ ਟਰੈਕਟਰਸ ਤੋਂ ਲੈ ਕੇ, ਸਪਰੇਅਰਸ, ਵੀਡਰਸ, ਹੋਰ ਪਤਾ ਨਹੀਂ ਕੀ ਕੁਛ ਜਿਹੜਾ ਇਸ ਦੇ ਵਿੱਚ ਉਹਦੇ ਵਿੱਚ ਐਡ ਹੋ ਰਿਹਾ ਆ। ਸੋ ਜਦੋਂ ਆਪਾਂ ਟੈਕਨੋਲੋਜੀ ਜਦੋਂ ਕਹਿੰਦੇ ਆ ਨਾ, ਉਹ ਕੱਲਾ ਇਹ ਨਾ ਸੋਚੋ ਵੀ ਆਪਾਂ ਸਿਲੀਕਨ ਵੈਲੀ ਦੇ ਵਿੱਚ ਕੰਪਿਊਟਰ ਦੇ ਮੂਹਰੇ ਬਹਿ ਕੇ ਇੱਕ ਗੱਲ ਕਰ ਰਹੇ ਆ। ਜੀ, ਇਹ ਜਿਹੜੀ ਟੈਕਨੋਲੋਜੀ ਆ, ਇਹ AI ਆ, ਜਾਂ ਹੋਰ ਇਹ ਸਾਰੀਆਂ ਮਸ਼ੀਨ ਲਰਨਿੰਗ ਆ, ਆਟੋਨੋਮਸ ਚੀਜ਼ਾਂ ਆ, ਇਹਨਾਂ ਨੇ ਆਪਣੀ ਜ਼ਿੰਦਗੀ ਦੇ ਹਰ ਇੱਕ ਪਹਿਲੂ ਦੇ ਉੱਤੇ ਜਿਹੜਾ ਉਹ ਅਸਰ ਪਾਉਣਾ ਆ। ਕੁਛ ਸਾਲ ਪਹਿਲਾਂ ਦੀਆਂ ਗੱਲਾਂ ਆ, ਆਪਾਂ ਇੱਕ ਖਬਰਾਂ ਸੁਣਦੇ ਰਹੇ, ਉਹ ਜੀ ਪਹਿਲਾ ਮੈਕਡੋਨਲਡ ਆ ਗਿਆ, ਉਹ ਪਹਿਲਾ 버ਗਰ ਕਿੰਗ ਆ ਗਿਆ, ਜਿੱਥੇ ਸਿਰਫ ਕਿਓਸਕ ਬੰਦੇ ਹੈ ਹੀ ਨਹੀਂ। ਸੋ ਉਹ ਚੀਜ਼ਾਂ ਆ, ਉਹ ਆਪੋ ਤੋਂ ਹੁਣ ਅੱਗੇ ਜਿਹੜਾ ਉਹ ਵੱਧ ਰਹੇ ਆ, ਹੌਲੀ ਹੌਲੀ ਜਿਹੜਾ ਇਸ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਆ। ਇੱਥੇ ਹਰਵਿੰਦਰ ਇੱਕ ਮੈਨੂੰ ਲੱਗਦਾ ਜਿਹੜੀ ਚੀਜ਼, ਜਦੋਂ ਆਪਾਂ ਤੁਸੀਂ ਵਹੀਕਲ ਐਕਸਪੀਰੀਅੰਸ ਦੀ ਗੱਲ ਕਰਦੇ ਨਾ, ਰੀਸੈਂਟਲੀ ਜਿਹੜਾ ਨਿਊ ਈਅਰ ਦੇ ਉੱਤੇ ਹੋਇਆ, ਜਿਹੜਾ ਟੈਸਲਾ ਦੇ ਟਰੱਕ ਨੂੰ ਵਰਤ ਕੇ ਜਿਹਨੇ ਹਾਂਜੀ, ਧਮਾਕਾ ਕੀਤਾ ਸੀਗਾ, ਉਹ US ਦੀ ਆਰਮੀ ਦਾ ਬੰਦਾ ਸੀ, ਹਾਈਲੀ ਡੈਕੋਰੇਟਡ ਸੋਲਜਰ ਸੀਗਾ। ਟਾਈਮ ਟੂ ਵੇਕ ਅਪ ਉਹਨੇ ਜਿਹੜਾ ਉਹ ਕਿਹਾ ਸੀਗਾ ਵੀ ਉੱਠਣ ਦੀ ਗੱਲ ਆ, ਉਹਦਾ ਕਾਈਂਡ ਆਫ ਸੀਗਾ। ਪਰ ਜਿਸ ਤਰੀਕੇ ਦੇ ਨਾਲ ਈਲਨ ਮਸਕ ਨੇ ਉਸ ਨੂੰ ਅਨਲੌਕ ਕੀਤਾ, ਉਹਦੀ ਕੰਪਨੀ ਨੇ, ਉਸ ਦੇ ਵਿੱਚ ਧਮਾਕਾ ਹੋਣ ਤੋਂ ਬਾਅਦ ਚ ਕਈ ਲੋਕਾਂ ਨੇ ਉਹ ਕਿਹਾ ਵੀ ਚਲੋ ਠੀਕ ਆ, ਇਸ ਕੇਸ ਦੇ ਵਿੱਚ ਤਾਂ ਹੈਗਾ ਆ,
ਪਰ ਕੀ ਇਹਨਾਂ ਕੰਪਨੀਆਂ ਦੇ ਕੋਲ ਇੰਨੀ ਜ਼ਿਆਦਾ ਅਖਤਿਆਰ ਆ ਵੀ ਉਹ ਕਿਤੋਂ ਵੀ ਕਿਸੇ ਵੀ ਗੱਡੀ ਨੂੰ ਚੱਲਦਾ ਜਾਂ ਬੰਦ ਜਿਹੜਾ ਕਰ ਸਕਦੇ, ਓਪਨ ਕਰ ਸਕਦੇ ਆ? ਪ੍ਰਾਈਵੇਸੀ ਨੂੰ ਲੈ ਕੇ ਵੀ ਜਿਹੜੀ ਚਿੰਤਾ ਨਾਲ ਜਿਹੜੀ ਉਹ ਵਧਣੀ ਆ। ਸੋ ਆਈ ਥਿੰਕ ਇਹ ਵੀ ਇੱਕ ਟ੍ਰੈਂਡ ਪ੍ਰਾਈਵੇਸੀ ਨੂੰ ਲੈ ਕੇ ਵੀ ਜਿਹੜਾ ਉਹ ਰਹਿਣ ਵਾਲਾ ਹੈ। ਜਿੱਦਾਂ ਰਾਜਕੀਰ ਨੇ ਪਹਿਲਾਂ ਦੱਸਿਆ ਕਿ ਜਿੱਦਾਂ ਸੋਸ਼ਲ ਮੀਡੀਆ ਜਿੰਨੀ ਸਪੀਡ ਦੇ ਨਾਲ ਵਧਿਆ ਸੀ, AI ਵੀ ਉਸ ਤੋਂ ਜ਼ਿਆਦਾ ਸਪੀਡ ਦੇ ਨਾਲ ਵੱਧ ਰਹੀ ਹੈ, ਤੇ ਜਿਹੜੀ ਰੈਗੂਲੇਸ਼ਨਸ ਉਹਨੂੰ ਕੈਚ ਅਪ ਨਹੀਂ ਕਰ ਰਹੀਆਂ। ਨਹੀਂ ਕਰ ਰਹੀ। ਠੀਕ ਆ। ਸੋ ਉਹਦੇ ਵਿੱਚ ਆਪਾਂ ਨੂੰ ਬੜੇ ਫੂਕ ਕੇ ਕਦਮ ਰੱਖਣ ਦੀ ਲੋੜ ਆ। ਅਸੀਂ ਸਾਰੇ ਸੋਸ਼ਲ ਮੀਡੀਆ ਦੇ ਐਸੀ ਜਕੜ ਦੇ ਵਿੱਚ ਫਸ ਗਏ ਜਿੱਥੋਂ ਅਸੀਂ ਹੁਣ ਸਮਝ ਆ ਰਹੇ ਹਾਂ ਵੀ ਕਿੱਥੇ ਯਾਰ ਗੜਬੜ ਹੋਈ। ਬ੍ਰੇਨ ਰੋਟਿੰਗ ਦੀ ਗੱਲ ਕਰਦੇ ਆ, ਟਾਈਮ ਵੇਸਟ ਦੀ ਗੱਲ ਕਰਦੇ ਆ, ਆਪਣੇ ਆਪ ਨੂੰ ਮੈਨੀਪੂਲੇਟਿਵ ਹੋਣ ਦੀ ਗੱਲ ਕਰਦੇ ਆ, ਹਨਾ, ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦੀ ਗੱਲ ਕਰਦੇ ਆ। ਸੋ AI ਵੀ ਮੈਨੂੰ ਲੱਗਦਾ, ਓਪੀਨੀਅਨ ਆ ਮੇਰਾ ਪਰਸਨਲ, ਵੀ ਉਨੀ ਸਪੀਡ ਦੇ ਨਾਲ, ਉਹ ਤੋਂ ਵੱਧ ਸਪੀਡ ਦੇ ਨਾਲ ਵੱਧ ਰਹੀ ਹੈ ਤੇ ਰੈਗੂਲੇਸ਼ਨ ਉਹਨੂੰ ਕੈਚ ਅਪ ਨਹੀਂ ਕਰ ਰਹੀਆਂ। ਤੇ ਡੇਟਾ ਇੱਕ ਵੱਡੀ ਚੀਜ਼ ਆ। ਮੈਂ ਹੁਣ ਜਿਹੜਾ ਟਿਕਟੌਕ ਦਾ ਵੀ ਰੌਲਾ ਵਾ ਚੱਲਦਾ ਪਿਆ, ਹਾਂਜੀ ਉਹ ਵੀ ਇਟਸ ਆਲ ਅਬਾਊਟ ਡੇਟਾ ਕੰਟਰੋਲ। ਵੀ ਕਿਹਦੇ ਕੋਲ ਡੇਟਾ ਹੈਗਾ, ਵੀ ਡੇਟਾ ਜ਼ਰੂਰੀ ਨਹੀਂ ਵੀ ਲੋਕਾਂ ਦੀ ਕਹਿ ਲਓ ਕਿ ਨਿੱਜੀ ਲਾਈਫ ਦਾ, ਉਹ ਵੀ ਇੱਕ ਗੱਲ ਆ, ਪਰ ਇਨ ਜਨਰਲ ਟ੍ਰੈਂਡਸ ਦੀ ਵੀ ਤਾਂ ਗੱਲ ਆ ਨਾ। ਜਦੋਂ ਆਪਾਂ ਕੋਈ ਇਨਫ ਡੇਟਾ ਆ ਜਾਂਦਾ ਵੀ ਲੋਕੀ ਕੰਮ ਕਿੱਦਾਂ ਕਰਦੇ, ਲੋਕਾਂ ਦੇ ਕੰਮ ਕਰਨ ਦਾ ਤਰੀਕਾ ਕੀ ਹੈ, ਕਿਹੜੀ ਲੋਕ ਚੀਜ਼ ਲਾਈਕ ਕਰਦੇ, ਕਿਹੜੀ ਨਹੀਂ ਲਾਈਕ ਕਰਦੇ, ਤੇ ਉਹਦੇ ਤੋਂ ਪੈਸੇ ਕਮਾਉਣ ਦਾ ਤਰੀਕਾ ਹੈ ਨਾ। ਸੋ ਇਟਸ ਆਲ ਅਬਾਊਟ ਦੈਟ। ਜਿੰਨੀ ਆਪਾਂ ਕਨੈਕਟਡ ਵਰਲਡ ਦੇ ਵਿੱਚ ਜਾਵਾਂਗੇ, ਉਨੀ ਜ਼ਿਆਦਾ ਅਸੀਂ ਜਿਹੜੀ ਲੈਵਰੇਜ ਆ, ਉਹ ਜਿਹੜੀ ਬਿਗ ਟੈਕ ਆ, ਉਹਨੂੰ ਅਸੀਂ ਦੇਵਾਂਗੇ। ਅੱਜ ਅਸੀਂ ਸੋਸ਼ਲ ਮੀਡੀਆ ਤੋਂ ਵੀ ਤਾਂ ਦਿੰਦੇ ਹੀ ਆ ਨਾ। ਜਿੱਦਾਂ ਦੀ ਅੱਜ ਮੰਨ ਲਓ, ਅੱਜ ਅਸੀਂ ਵੀਡੀਓ ਦੇਖੀ, ਕੋਈ ਪੰਜਾਬ ਦੇ ਰਿਲੇਟਡ ਵੀਡੀਓ ਦੇਖੀ ਆ, ਹਨਾ, ਕਿਸਾਨੀ ਮੋਰਚੇ ਦੀ, ਸਾਨੂੰ 50 ਵੀਡੀਓ ਦੇ ਨਾਲ ਦੀ ਹੋਰ ਆ ਜਾਣੀਆਂ। ਕਿਸੇ ਨੇ ਤਾਂ ਨਹੀਂ ਡਿਸਾਈਡ ਕੀਤਾ ਇਹ ਜਿਹੜਾ ਐਲਗੋਰਿਥਮ ਉਹਨੇ ਡਿਸਾਈਡ ਕੀਤਾ ਨਾ, ਹੈ ਨਾ। ਤੇ ਉਹਨੂੰ ਪਤਾ ਤੁਸੀਂ ਉਦਾਂ ਦਾ ਜ਼ਿਆਦਾ ਦੇਖ ਰਹੇ ਹੋ, ਉਦਾਂ ਦਾ ਕੰਟੈਂਟ ਹੋਰ ਪਰੋਸੋ, ਤਾਂ ਕਿ ਤੁਸੀਂ ਜ਼ਿਆਦਾ ਸਮਾਂ, ਹੈ ਨਾ, ਸੋਸ਼ਲ ਮੀਡੀਆ 'ਤੇ ਸਪੈਂਡ ਕਰੋ। ਤੇ ਜ਼ਿਆਦਾ ਸੋਸ਼ਲ ਮੀਡੀਆ ਟਾਈਮ ਸਪੈਂਡ ਕਰੋ, ਜ਼ਿਆਦਾ ਪੈਸੇ ਕੰਪਨੀ ਦੇ ਬਣਦੇ ਆ। ਸੋ ਉਹਦੇ ਵਿੱਚ, ਹੈ ਨਾ, ਉਹ ਇਹ ਜਿਹੜਾ ਤੁਸੀਂ ਡੇਟਾ ਦੀ ਗੱਲ ਕੀਤੀ, ਇੱਕ ਵੱਡਾ ਚੈਲੰਜ ਤਾਂ ਪ੍ਰਾਈਵੇਸੀ ਦਾ ਹੈਗਾ ਹੀ ਆ। ਪਰ ਚਲੋ, ਆਪਾਂ ਅੱਜ ਟ੍ਰੈਂਡਸ ਦੀ ਗੱਲ ਕਰ ਰਹੇ ਹਾਂ, ਪ੍ਰਾਈਵੇਸੀ ਉੱਪਰ ਵੀ ਸਾਈਬਰ ਸਿਕਿਉਰਿਟੀ ਵੀ ਫਿਰ ਟ੍ਰੈਂਡ 'ਚ ਰਹੂਗੀ ਨਾ ਨਾਲ ਦੇ ਨਾਲ ਹੀ। ਉਹ ਆਪਾਂ ਦੇਖਿਆ ਹੀ ਆ ਵੀ ਕਿੰਨਾ ਕੁਛ ਹੋਇਆ। ਆ ਥੋੜੇ ਦਿਨ ਪਹਿਲਾਂ US ਟ੍ਰੈਜਰੀ ਦੇ ਡਿਪਾਰਟਮੈਂਟ ਦੇ ਕੰਪਿਊਟਰਾਂ ਨੂੰ ਹੈਕ ਕਰ ਲਿਆ। ਸੋ ਜਿੰਨੀਆਂ ਜ਼ਿਆਦੀਆਂ ਚੀਜ਼ਾਂ ਇੰਟਰਨੈਟ ਦੇ ਨਾਲ ਜੁੜਨਗੀਆਂ, ਟੈਕਨੋਲੋਜੀ ਦੇ ਨਾਲ ਜੁੜਨਗੀਆਂ, ਓਨਾ ਹੀ ਜ਼ਿਆਦਾ ਹੈਕਿੰਗ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਵੱਧਦੀ ਰਹੂਗੀ। ਉਹਨਾਂ ਜ਼ਿਆਦਾ ਖਤਰੇ ਜਿਹੜੇ ਆ, ਉਹਨੇ ਡੋਰਸ ਜਿਹੜੇ ਓਪਨ ਹੋਣਗੇ। ਤੇ ਉਹਨੂੰ ਬਚਾਉਣ ਖਾਤਰ ਵੀ ਇਦਾਂ ਦੀਆਂ ਜਿਹੜੀਆਂ ਟੈਕਨੋਲੋਜੀਜ਼ ਆ, ਉਹ ਇਵੋਲਵ ਹੁੰਦੀਆਂ ਰਹਿਣੀਆਂ ਹੈਗੀਆਂ ਜੀ। ਹਰਵਿੰਦਰ, ਇੱਕ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ ਰੋਬੋਟਿਕਸ ਦੀ। ਇੱਕ ਆਪਾਂ ਸਪੈਸ਼ਲ ਪ੍ਰੋਗਰਾਮ ਵੀ ਇਸ ਚੀਜ਼ ਦੇ ਉੱਤੇ ਕੀਤਾ ਸੀਗਾ ਵੀ ਅਸੈਂਬਲੀ ਲਾਈਨਸ ਦੇ ਵਿੱਚ, ਰੋਬੋਟਿਕਸ ਦੇ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਇੱਕ ਰੈਸਟੋਰੈਂਟ ਦਾ। ਸੋ ਰੋਬੋਟਿਕਸ ਬਹੁਤ ਇੱਕ ਵੱਡਾ ਟ੍ਰੈਂਡ ਜਿਹੜਾ ਉਹ ਰਹਿਣ ਵਾਲਾ। ਅੱਗੇ ਕਦੀ ਖਬਰ ਆਉਂਦੀ ਸੀ ਵੀ ਜਾਪਾਨ ਨੇ ਉਹ ਦੇਖੋ ਜੀ, ਉਹ ਕੁੱਤੇ ਵਰਗਾ ਰੋਬੋਟ ਬਣਾਤਾ, ਉਹ ਇਦਾਂ ਦਾ ਬਣਾਤਾ। ਫਿਰ ਆਪਾਂ ਬੋਸਟਨ ਡਾਇਨਾਮਿਕਸ ਦੇ ਉਹ ਕੁੱਤੇ ਦੇਖੇ ਜਿਹੜੇ ਛਾਲਾਂ ਵੀ ਮਾਰਦੇ, ਪੁੱਠੀਆਂ ਵੀ ਮਾਰਦੇ, ਸਿੱਧੇ ਵੀ ਹੁੰਦੇ, ਭਾਰ ਵੀ ਚੱਕੀ ਜਾਂਦੇ ਆ। ਸੋ ਇਸ ਰੋਬੋਟਿਕਸ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲ ਸਕਦਾ ਹੈ? ਹਾਂਜੀ, ਰੋਬੋਟਿਕਸ ਨੇ ਜਿੱਦਾਂ AI ਦੇ ਨਾਲ ਐਮਪਾਵਰਡ ਰੋਬੋਟਿਕਸ ਆਈ ਆ, ਤੇ ਰੋਬੋਟਿਕਸ ਇੱਕ ਵੈਸੇ ਆਪਣੇ ਤਰ੍ਹਾਂ ਦਾ ਹੀ ਫੀਲਡ ਆ। ਕਿਉਂਕਿ ਦੇਖੋ, ਚੈਲੰਜ AI ਨੂੰ ਜਿਹੜਾ ਨਹੀਂ ਹੈਗਾ ਤੇ ਉਹ ਰੋਬੋਟਿਕਸ ਨੂੰ ਹੈਗਾ, ਉਹ ਇਹ ਆ ਕਿ AI ਹੈਗੀ ਕੰਪਿਊਟਰ ਬੇਸਡ, ਹੈ ਨਾ, ਸੌਫਟਵੇਅਰ ਬੇਸਡ। ਉਹਨੂੰ ਤੁਸੀਂ ਪ੍ਰੋਗਰਾਮਿੰਗ ਕਰ ਲਓ, ਚੇਂਜਸ ਕਰ ਲਓ, ਜੋ ਵੀ ਆ। ਰੋਬੋਟਿਕਸ ਜਿਹੜੀ ਹਿਊਮਨ ਜਿਹੜੀ ਮੂਵਮੈਂਟ ਹੁੰਦੀ, ਉਹ ਕੰਪਲੀਕੇਟਡ ਹੁੰਦੀ। ਮੰਨ ਲਓ ਮੇਰਾ ਹੱਥ ਆ, ਹੈ ਨਾ, ਜੇ ਆਮ ਤੌਰ ਤੇ ਰੋਬੋਟਿਕਸ ਬਹੁਤ ਸਾਰੇ ਪਿਵਟ ਨੇ, ਸਾਰੇ ਪਿਵਟ, ਹੈ ਨਾ, ਮਲਟੀ, ਜਿੱਦਾਂ ਹੱਥ ਨੂੰ ਜਿੱਦਾਂ ਮਰਜ਼ੀ ਤੁਸੀਂ ਕਰ ਲੈਂਦੇ ਹੋ। ਇਹ ਸਭ ਤੋਂ ਤਗੜੀ ਇੱਕ ਸਮੱਸਿਆ, ਕਿਉਂਕਿ ਮੈਂ ਜਦੋਂ ਸਟੈਨਫੋਰਡ ਪਿਛਲੇ ਸਾਲ ਪੜ੍ਹਿਆ ਤੇ ਉਹਦੇ ਵਿੱਚ ਇੱਕ ਰੋਬੋਟਿਕਸ ਸਾਨੂੰ ਡੈਡੀਕੇਟਡ ਹੈ, ਤੇ ਸਭ ਤੋਂ ਵੱਡਾ ਚੈਲੰਜ ਸੀ, ਤੇ ਜਿਹਨੂੰ ਕਿ ਕਾਫੀ ਹੱਦ ਤੱਕ ਹੁਣ ਜਿਹੜਾ ਇਹਨੂੰ ਚੇਂਜ ਕਰ ਲਿਆ ਗਿਆ, ਹੈ ਨਾ। ਇਹਦੇ ਵਿੱਚ ਕਾਫੀ ਜ਼ਿਆਦਾ ਐਡਵਾਂਸ ਆ ਚੁੱਕੇ, ਕਿੱਦਾਂ ਦਾ ਮਟੀਰੀਅਲ ਵਰਤਦੇ, ਕਿੱਦਾਂ ਦਾ ਨਹੀਂ, ਹੈ ਨਾ। ਸੋ ਇਹ ਰੋਬੋਟਿਕਸ ਜਿਹੜੀਆਂ ਵੱਡੀਆਂ ਐਪਲੀਕੇਸ਼ਨਸ ਆ ਐਂਟਰਪ੍ਰਾਈਜ਼ ਲੈਵਲ, ਉਹਦੇ ਵਿੱਚ ਤਾਂ ਆਲਰੇਡੀ ਹੈਗਾ, ਹੈ ਨਾ, ਸਾਨੂੰ ਪਤਾ। ਮੈਨੂਫੈਕਚਰਿੰਗ ਦੀ ਗੱਲ ਕੀਤੀ ਹੈ, ਇਵਨ ਹੈਲਥ ਕੇਅਰ ਦੇ ਵਿੱਚ ਹੁਣ ਪਿਲਸ ਵਗੈਰਾ ਜਿਹੜੇ ਡਿਸਪੈਂਸਰ ਰਿਪੋਰਟਸ ਕਰਦੇ ਆ, ਤੇ ਉਹ ਤੋਂ ਲੈਦਾ ਜਾਂ ਕਹਿ ਲਓ ਸ਼ੁਰੂ ਹੋ ਗਏ ਆ। ਮੈਂ ਤੁਹਾਨੂੰ ਰੈਸਟੋਰੈਂਟ ਦੀ ਵੀ ਪਹਿਲਾਂ ਗੱਲ ਦੱਸੀ, ਤੇ ਉਹ ਤੋਂ ਲੈਦਾ ਜਿਹੜੇ ਡਰੋਨਸ ਆ ਰਾਜ ਕਰਨ, ਉਹਨਾਂ ਨੂੰ ਅੱਜ ਕੱਲ੍ਹ ਡਿਪਲੋਏ ਕਰਨ ਲੱਗ ਪਿਆ। ਸਾਨੂੰ ਸਾਰਿਆਂ ਨੂੰ ਪਤਾ, ਯੂਕਰੇਨ ਦੀ ਵਾਰ ਵਿੱਚ ਵੱਡੇ ਪੱਧਰ ਤੇ ਡਰੋਨ ਹੋਏ ਆ। ਐਮਰਜੈਂਸੀ ਰਿਸਪੌਂਸ ਦੇ ਵਾਸਤੇ ਵੀ ਡਰੋਨਸ ਜਿਹੜੇ ਆ ਉਹ ਉਹਨਾਂ ਨੂੰ ਯੂਜ਼ ਕਰਨ ਲੱਗ ਪਿਆ। ਤੇ 2025 ਦੇ ਵਿੱਚ ਇਹ ਇਸ ਤਰ੍ਹਾਂ ਵੀ ਇੰਪਾਵਰ ਹੋਰ ਹੋਏਗਾ, ਕਿਉਂਕਿ NVIDIA ਨੇ ਰਾਜ ਕਰਨ ਆਪਣਾ ਜੈਟਸਨ ਥੋਰ ਕੰਪਿਊਟਰ ਜਿਹੜਾ ਉਹ ਲੈ ਕੇ ਆਂਦਾ ਸਾਹਮਣੇ, ਜਿਹੜਾ ਡੈਡੀਕੇਟਡ ਹੀ ਕੰਮ ਇਹ ਆ
ਕਿ ਜਿਹੜੇ ਹਿਊਮਨਾਇਡ ਯਾਨੀ ਕਿ ਮਨੁੱਖੀ ਸ਼ੇਪ ਦੇ ਵਿੱਚ ਜਿਹੜੇ ਰੋਬੋਟਸ ਆ ਉਹਨਾਂ ਨੂੰ ਐਮਪਾਵਰ ਕਰੇਗਾ। ਸੋ ਓਕੇ ਉਹ ਰੀਅਲ ਟਾਈਮ ਦੇ ਵਿੱਚ ਹੀ ਉਹ ਜਿਹੜੀ ਇਹ ਸਾਡੇ ਸਾਹਮਣੇ ਆ ਗਈ ਕਿ ਇੱਕ ਡੈਡੀਕੇਟਿਡ ਡਿਵੀਜ਼ਨ ਆ NVIDIA ਦੀ ਜਿਹੜੀ ਹਿਊਮਨਾਇਡ ਰੋਬੋਟਸ ਨੂੰ ਐਮਪਾਵਰ ਕਰੇਗਾ, ਜਿਹਦੇ ਕਰਕੇ ਸਾਨੂੰ ਰੋਬੋਟਿਕਸ ਦੇ ਫੀਲਡ ਦੇ ਵਿੱਚ ਵੀ ਰੀਅਲ ਵਰਲਡ ਇੰਪੈਕਟ ਮਿਲਣ ਨੂੰ ਬਹੁਤ, ਕਿਉਂਕਿ ਮੈਂ ਵਰਡ ਯੂਜ਼ ਕਰਨ ਡਿਆ ਰੀਅਲ ਵਰਲਡ, ਕਿਉਂਕਿ ਹੁਣ ਤੱਕ ਜਿੱਦਾਂ ਅੰਡਰ ਵਾਟਰ ਡਾਈਵਿੰਗ ਹੋ ਗਈ ਜਾਂ ਸ਼ਿਪ ਰੈਕਸ ਦੇਖਣੇ ਆ ਜਿੱਥੇ, ਜਾਂ ਉਸ ਜਗ੍ਹਾ ਤੇ ਰੋਬੋਟਸ ਭੇਜਣੇ ਜਿੱਥੇ ਹਿਊਮਨ ਕੈਜੂਅਲਟੀ ਬਹੁਤ ਜ਼ਿਆਦਾ, ਉੱਥੇ ਤਾਂ ਚਲੋ ਪ੍ਰਾਇੋਰਟੀ ਹੈ ਹੀ ਆ, ਡਰੋਨ ਹੋ ਗਏ। ਪਰ ਜਿੱਦਾਂ ਰੈਸਟੋਰੈਂਟਸ ਹੋ ਗਏ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੈਨੂਫੈਕਚਰਿੰਗ ਤਾਂ ਆਲਰੇਡੀ ਹੈਗੀ ਆ, ਰੈਸਟੋਰੈਂਟਸ ਹੋ ਗਏ ਜਾਂ ਹੋਰ ਇਦਾਂ ਦੇ ਕੰਮ ਜਿਹੜੇ ਆਮ ਮਨੁੱਖ ਵੀ ਕਰ ਸਕਦੇ ਆ, ਉਹ ਵੀ ਹੁਣ ਰੋਬੋਟਸ ਦੇ ਜਿਹੜੇ ਹੱਥ ਸੌਂਪੇ ਜਾਣਗੇ ਅਗਲੇ 2-3 ਸਾਲਾਂ ਦੇ ਵਿੱਚ, ਤੇ ਇਹਦੇ ਵਿੱਚ ਅਸੀਂ ਮੇਜਰ ਚੇਂਜਸ ਦੇਖਾਂਗੇ 2025 ਦੇ ਵਿੱਚ। ਜੀ ਜੀ ਬਿਲਕੁਲ। ਇਲਨ ਮਸਕ ਨੂੰ ਮੈਨੂੰ ਲੱਗਦਾ ਕੋਈ ਕੰਪਨੀ ਰਹਿ ਨਹੀਂ ਜਾਣੀ ਜਿਹਦੀ ਅੱਜ ਆਪਾਂ ਗੱਲ ਨਹੀਂ ਕਰਨੀ। ਸਪੇਸ ਟੈਕਨੋਲੋਜੀ ਵੀ ਉਹਦਾ ਕਿੱਦਾਂ ਦਾ ਜਿਹੜਾ ਉਹ ਰਹਿ ਸਕਦਾ ਆ, ਉਹ ਵੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੇ ਆ। ਮਾਰਸ ਤੇ ਘੱਲਣ ਦੀਆਂ ਗੱਲਾਂ ਸੀ, ਮੂਨ ਤੇ ਦੁਬਾਰਾ ਜਾਣ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਆ, ਸੋ ਇਹ ਸਾਰਾ ਕੁਛ ਆ। ਨੋ ਡਾਊਟ ਸਪੇਸ ਐਕਸ ਨੇ ਇੱਕ ਚੀਜ਼ ਦਾ ਬਹੁਤ ਵੱਡਾ ਜਿਹੜਾ ਫਾਇਦਾ ਜਿਹੜਾ ਉਹ ਕੀਤਾ, ਰੀਯੂਜ਼ੇਬਲ ਰਾਕਟਸ ਜਿਹੜੇ, ਉਹਦੇ ਨਾਲ ਬਹੁਤ ਜ਼ਿਆਦਾ ਪੈਸੇ ਦੀ, ਡਾਲਰ ਦੀ ਜਿਹੜੀ ਉਹ ਬਚਤ ਹੋਣੀ ਸ਼ੁਰੂ ਹੋਈ ਆ। ਸੋ ਦੈਟਸ ਅ ਗੁੱਡ ਟ੍ਰੈਂਡ। ਸੋ ਇਦਾਂ ਦੇ ਹੋਰ ਟ੍ਰੈਂਡ ਵੀ ਦੇਖਣਗੇ। ਹਾਂਜੀ, ਸੋ ਵੇਖੋ ਇੱਕ ਚੀਜ਼ ਤਾਂ ਜਿਹੜੇ ਦੇਸ਼ ਕੋ ਅੱਜ ਦੇ ਟਾਈਮ ਦੇ ਵਿੱਚ ਟੈਕਨੋਲੋਜੀ, ਉਹ ਦੇਸ਼ ਕੋ ਸਭ ਕੁਝ ਹੈ। ਯੂਕਰੇਨ ਦੀ ਵਾਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੰਪੈਕਟ ਇਹਨਾਂ ਯੂਕਰੇਨ ਨੂੰ ਹੋਇਆ, ਸਭ ਤੋਂ ਵੱਡਾ ਨਹੀਂ, ਵਨ ਆਫ ਦਾ ਮੇਜਰ ਇੰਪੈਕਟ ਜਿਹੜਾ ਉਸ ਵਾਰ ਦੇ ਵਿੱਚ ਹੋਇਆ ਅਮਰੀਕਾ ਦੀ ਸਪੋਰਟ। ਸਪੇਸ ਐਕਸ ਨੇ ਕਿਹਾ ਕਿ ਯੂਕਰੇਨੀਅਨ ਜਿਹੜੇ ਲੋਕ ਆ ਫ੍ਰੀ ਇੰਟਰਨੈਟ ਨੂੰ ਵਰਤ ਸਕਦੇ ਆ ਆਫ ਸਪੇਸ ਐਕਸ। ਬਿਲਕੁਲ। ਸੋ ਜਿਹੜੀ ਸਪੇਸ ਟੈਕਨੋਲੋਜੀ ਆ, ਉਹਦੇ ਵਿੱਚ ਅਸੀਂ ਪਿਛਲੀ ਵਾਰੀ ਇਹ ਵੀ ਦੇਖਿਆ ਸੀ ਰਾਜਕਰਨ, ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਪਿਛਲੀ ਵਾਰੀ ਆਏ ਸੀ, ਉਹਨਾਂ ਸਪੇਸ ਫੋਰਸ ਦੀ ਇੱਕ ਬ੍ਰਾਂਚ ਜਿਹੜੀ ਆ ਮਿਲਟਰੀ ਦੀ ਇੱਕ ਬ੍ਰਾਂਚ ਲੈ ਕੇ ਆਂਦੀ ਸਾਹਮਣੇ, ਹੈ ਨਾ। ਸੋ ਅਸੀਂ ਜਿਹੜੀਆਂ ਨਾ ਕਿ ਐਕਸਪਲੋਰੇਸ਼ਨ ਦੀ ਗੱਲ ਕਰਦੇ ਆ, ਹੈ ਨਾ। ਐਕਸਪਲੋਰੇਸ਼ਨ ਤੇ ਚੱਲ ਤੁਸੀਂ ਮਾਰਸ ਉੱਪਰ ਜਾਣਾ, ਬਾਕੀ ਪਲੈਨਟਸ ਉੱਪਰ ਜਾਣਾ, ਉਹ ਤੇ ਫਿਊਚਰ ਹੋਏਗੀ। ਸਪੇਸ ਬੇਸਡ ਜਿਹੜੇ ਵਾਰਫੇਅਰ ਆ ਉਹ ਵੀ ਡਿਵੈਲਪ ਹੋਣਗੇ। ਸਪੇਸ ਬੇਸਡ ਕਨੈਕਟੀਵਿਟੀ ਜਿਹੜੀ ਆ ਹੋਰ ਇਨਹੈਂਸ ਹੋਏਗੀ, ਜਿਹੜੀ ਕਿ ਆਲਰੇਡੀ ਐਗਜ਼ਿਸਟ ਕਰਦੀ ਆ ਅਮਰੀਕਾ ਦੇ, ਹੈ ਨਾ, ਸਪੇਸ ਐਕਸ ਦੇ ਥਰੂ। ਤੇ ਉਹ ਤੋਂ ਲੈਦਾ ਜਿਹੜੀਆਂ ਹੋਰ ਵੀ ਜਿਹੜੀ ਐਕਸਪਲੋਰੇਸ਼ਨ ਹੋਏਗੀ ਸਪੇਸ ਦੇ ਵਿੱਚ, ਵੀ ਲਾਈਫ ਨੂੰ ਜਾਣਨਾ, ਹੋਰ ਪਲੈਨਟਸ ਦੇ ਉੱਤੇ ਲਾਈਫ ਹੈਗੀ ਕਿ ਨਹੀਂ, ਯੂਨੀਵਰਸ ਨੂੰ ਮਾਪਣਾ, ਇਹ ਜਿਹੜੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਜਿਹੜੇ ਮੇਜਰ ਚੇਂਜਸ ਆ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੇ। ਸੋ ਸਪੇਸ ਟੈਕਨੋਲੋਜੀ ਵੀ ਇੱਕ ਟੈਕਨੋਲੋਜੀ ਹੈ ਜਿਹੜੀ 2025 ਦੇ ਵਿੱਚ ਅਸੀਂ ਦੇਖਾਂਗੇ ਵੀ ਉਹ ਲੀਪ ਲਏਗੀ, ਕਿਉਂਕਿ ਪਿਛਲੇ ਕਾਫੀ ਸਮੇਂ ਦੇ ਉੱਤੇ ਜਿੰਨੀ ਅਮਰੀਕਾ ਨੇ 60-70s ਦੇ ਵਿੱਚ ਡਿਵੈਲਪਮੈਂਟ ਕੀਤੀ ਆ, ਕਿਉਂਕਿ ਉਦੋਂ ਕੰਪੈਟੀਟਰ ਹੁੰਦਾ ਸੀ ਰਸ਼ੀਆ, ਉਹ ਓਵਰ ਦਾ ਪੀਰੀਅਡ ਆਫ ਟਾਈਮ ਥੋੜੀ ਜਿਹੀ ਢਿੱਲੀ ਹੋ ਗਈ ਆ। ਪਰ ਹੁਣ ਜਿਹੜੀ ਇਹ ਵਾਰ ਆ, ਕੰਪੀਟੀਸ਼ਨ ਆ ਚਾਈਨਾ ਦੇ ਵਿੱਚ, ਯੂਰਪ ਇੰਟਰਨੈਸ਼ਨਲ ਸਪੇਸ ਸਟੇਸ਼ਨ ਯੂਰਪੀਅਨ ਨੇ ਆਪਣਾ ਲੈ ਕੇ ਆਂਦਾ, ਚਾਈਨਾ ਪੂਰੀ ਤਰ੍ਹਾਂ ਪਿਕਚਰ ਦੇ ਵਿੱਚ ਆ, ਇੰਡੀਆ ਨੇ ਵੀ ਮੰਗਲਯਾਨ, ਜਿੱਦਾਂ ਹੈ ਨਾ, ਚੰਦਰਯਾਨ ਮੰਗਲਯਾਨ ਕੱਢੇ ਆ, ਤੇ ਇਹਦੇ ਨਾਲ ਇਹ ਜਿਹੜੀ ਫੀਲਡ ਆ ਇਹ ਦੁਬਾਰਾ ਭਖੇਗੀ। ਜੀ ਜੀ ਬਿਲਕੁਲ। ਸੋ ਡੈਫੀਨੇਟਲੀ ਇਹਨਾਂ ਸਾਰੀਆਂ ਟੈਕਨੋਲੋਜੀਜ਼ ਦੇ ਉੱਤੇ ਆਪਾਂ ਨਜ਼ਰ ਰੱਖਾਂਗੇ। ਇੱਕ ਆਈ ਥਿੰਕ ਜੇ ਫੋਨਸ ਦੀ ਆਪਾਂ ਗੱਲ ਕਰਦੇ ਜਾਈਏ ਨਾ, ਫੋਨ ਨੈਟਵਰਕਸ ਦੀ 5G, ਉਹਦਾ ਕੰਮ ਵੀ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਵਧਿਆ। ਪਿਛਲੇ ਸਾਲ ਦੇ ਵਿੱਚ 5G ਆਈ ਥਿੰਕ ਜਿਹੜਾ ਲਾਂਚ ਹੋਇਆ ਉਹ ਕਿੱਦਾਂ ਰਿਹਾ, ਹੁਣ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਆ। ਮੱਚ ਬਿਗਰ ਬੈਂਡਵਿਡਥ ਆਪਾਂ ਨੂੰ ਜਿਹੜੀ ਅਵੇਲੇਬਿਲਿਟੀ ਉਹਦੀ ਹੋਣ ਜਿਹੜੀ ਉਹ ਲੱਗ ਗਈ ਆ। ਇੰਟਰਨੈਟ ਦੀ ਸਪੀਡ ਲਗਾਤਾਰ ਜਿਹੜੀ ਉਹ ਇਨਕਰੀਜ਼ ਹੋ ਰਹੀ ਆ। ਈਵਨ ਕੋਐਕਸ ਕੇਬਲ ਦੇ ਉੱਤੇ ਉਹ ਗੀਗਾਬਿਟ ਸਪੀਡ ਜਿਹੜੀਆਂ ਉਹ ਦੇਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਇੰਟਰਨੈਟ ਵਾਲੇ ਆ ਉਹ ਮੁਹੱਈਆ ਕਰਵਾ ਰਹੇ ਆ। ਤੁਹਾਡੇ ਇਨ ਹੋਮ 5G ਦੇ ਜ਼ਰੀਏ ਜਿੱਥੇ ਇੰਟਰਨੈਟ ਨਹੀਂ ਅਵੇਲੇਬਲ, ਉਹ ਬਹੁਤ ਜ਼ਿਆਦਾ ਜਿਹੜੀ ਸਹੂਲਤਾਂ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਉਹ ਵੱਧ ਰਹੀਆਂ। ਸੋ ਕਾਫੀ ਕੁਛ ਅੱਗੇ ਵੱਧ ਰਿਹਾ ਆ। ਗੇਮਿੰਗ ਵੂਮਿੰਗ ਵਾਲੇ HDMI 2.2 ਆ ਰਹੀ ਆ। ਉਹ ਕਹਿੰਦੇ ਵੀ 4K at 120 ਜਿਹੜੇ ਆ ਉਹਦੇ ਤੇ ਹਰਟਸ ਦੇ ਉੱਤੇ ਉਹ ਚੱਲ ਸਕਦੀ ਆ। 8K at 60 ਜਿਹੜੀ ਆ ਉਹਦੇ ਵਿੱਚ ਕੈਪੇਬਿਲਿਟੀ ਹੋਊਗੀ। ਸੋ ਦੇਖੋ ਟੈਕਨੋਲੋਜੀ ਲਗਾਤਾਰ ਵੱਧਦੀ ਜਾਂਦੀ ਹੈ। ਐਵਰੀ ਈਅਰ ਕੁਛ ਨਾ ਕੁਛ ਨਵਾਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਰਹਿੰਦਾ ਆ। ਜਿੰਨੀਆਂ ਆਪਾਂ ਟੈਕਨੋਲੋਜੀਜ਼ ਦੀ ਗੱਲ ਕੀਤੀ ਹਰਵਿੰਦਰ, ਇਹਦੇ ਵਿੱਚ ਬੋਟਮ ਲਾਈਨ ਨਾਲ ਆਪਾਂ ਇਹ ਕਹਿ ਦਈਏ, ਇਹ ਸਾਰੀਆਂ ਤੁਹਾਡੇ ਲਈ ਇੱਕ ਓਪਰਚੁਨਿਟੀਜ਼ ਆ ਆਪਣੇ ਕਰੀਅਰ ਦੇ ਲਈ।
ਜੀ ਇਹ ਚੀਜ਼ ਜਿਹੜੀ ਆ ਉਹ ਭੁੱਲਿਓ ਨਾ। ਤੁਹਾਡੇ ਨਿਆਣਿਆਂ ਦੇ ਲਈ ਵੀ, ਤੁਸੀਂ ਆਪ ਵੀ ਕੁਝ ਨਵਾਂ ਲਰਨ ਕਰਨਾ ਚਾਹੁੰਦੇ ਆ ਤਾਂ ਇਹ ਜਿੰਨੀਆਂ ਟੈਕਨੋਲੋਜੀਜ਼ ਦਾ ਆਪਾਂ ਗੱਲ ਕੀਤੀ ਆ, ਕਈ ਵਾਰੀ ਲੱਗਦਾ ਹੁੰਦਾ ਆ ਵੀ ਯਾਰ ਪਤਾ ਨਹੀਂ ਕਿੰਨਾ ਕੁ ਔਖਾ ਕੰਮ ਆ, ਬਟ ਇਟਸ ਓਕੇ, ਪੈਰ ਰੱਖੂਗੇ ਤਾਂ ਪਤਾ ਲੱਗੂਗਾ ਵੀ ਔਖਾ ਆ ਸੌਖਾ ਆ, ਪਰ ਇਹ ਕਰਨਾ ਪੈਣਾ ਆ ਤੇ ਆਪਾਂ ਨੂੰ ਇਹਨਾਂ ਟੈਕਨੋਲੋਜੀਜ਼ ਦੇ ਵਿੱਚ ਪੈਰ ਜਿਹੜੇ ਉਹ ਪਸਾਰਨੇ ਹੀ ਪੈਣੇ ਆ। ਹਾਂਜੀ ਜੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਰਾਜਕਰ ਮੇਰਾ ਇਹ ਹੈ ਕਿ 2025 ਦੇ ਵਿੱਚ ਨਾ ਆਪਣੇ ਇੱਕ ਟਾਕ ਸ਼ੋਅ ਦੇ ਵਿੱਚ ਵੀ ਅਸੀਂ ਟ੍ਰੇਨਿੰਗ ਦੀ ਵੀ ਗੱਲ ਕਰਾਂਗੇ, ਅਵੇਅਰਨੈਸ ਦੇ ਤੇ ਚਲੋ ਆਪਾਂ ਕਰਦੇ ਹੀ ਹਾਂ, ਪਰ ਆਪਾਂ ਨੂੰ ਪ੍ਰੈਕਟੀਕਲੀ ਕਿੱਦਾਂ ਦੇ ਰਿਸੋਰਸਿਸ ਅਵੇਲੇਬਲ ਹੈਗੇ ਜੇ ਤੁਸੀਂ ਟ੍ਰੇਨਿੰਗ ਲੈ ਸਕੀਏ, ਵਰਕਸ਼ਾਪਸ ਕਿੱਥੇ ਕਿੱਥੇ ਅਵੇਲੇਬਲ ਆ, ਆਪਾਂ ਤੋਂ ਕਿੱਦਾਂ ਲਾਹਾ ਲੈ ਸਕਦੇ ਹਾਂ, ਤੇ ਹੋਰ ਵੀ ਕੁਝ ਇਨੀਸ਼ੀਏਟਿਵਸ ਜਿਹੜੇ ਪਲਾਨਡ ਹੈਗੇ ਆ 2025 ਦੇ ਵਾਸਤੇ ਪੰਜਾਬੀ ਰੇਡੀਓ USA ਵੱਲੋਂ। ਸੋ ਉਹਦੇ ਬਾਰੇ ਅਸੀਂ ਜਿਹੜੀ ਟੈਕ ਦੇ ਰਿਲੇਟਡ ਜਿਹੜੀ ਗੱਲਬਾਤ ਆ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਪਰ ਅਗੇਨ ਜਿੱਦਾਂ ਤੁਸੀਂ ਗੱਲ ਕਹੀ ਤੇ ਸਾਡਾ ਵੀ ਇਹ ਆ ਕਿ ਟੈਕ ਦੇ ਵਿੱਚ ਐਜ਼ ਅ ਸਿੱਖ ਕਮਿਊਨਿਟੀ, ਐਜ਼ ਅ ਪੰਜਾਬੀ ਕਮਿਊਨਿਟੀ, ਸਾਡੀ ਪਾਰਟੀਸਪੇਸ਼ਨ ਜਿੰਨੀ ਹੋਣੀ ਚਾਹੀਦੀ ਉਹਦੇ ਤੇ ਆਪਾਂ ਬਹੁਤ ਪਿੱਛੇ ਹਾਂ, ਹੈ ਨਾ। ਵਧਾਈਏ, ਵਧਾਈਏ, ਡੈਫੀਨਿਟਲੀ ਆਪਾਂ ਤੇ ਵਰਕ ਕਰੀਏ ਸਾਰੇ ਜਾਣੇ। ਹਾਂਜੀ। ਤੇ ਜਾਂਦੇ ਜਾਂਦੇ CES ਦਾ ਦੱਸ ਦਈਏ, ਟੌਪ ਦੀਆਂ 500 ਫੋਰਚੂਨ ਚੋਂ 300 ਤੋਂ ਵੱਧ ਕੰਪਨੀਆਂ ਉੱਥੇ ਹਾਜ਼ਰੀ ਲਵਾਉਣ ਲੱਗੀਆਂ। ਸੋ ਯੂ ਕੈਨ ਇਮੇਜਿਨ ਵੀ ਕਿੰਨੀ ਜ਼ਬਰਦਸਤ ਚੀਜ਼ ਜਿਹੜੀ ਉਹ ਹੋਵੇਗੀ। ਸੋ ਜ਼ਰੂਰ ਉਸ ਬਾਰੇ ਵੀ ਤੁਹਾਨੂੰ ਆਪਾਂ ਦੱਸਾਂਗੇ। ਹੁਣ ਲੈਣੇ ਇਜਾਜ਼ਤ। ਅਰਵਿੰਦਰ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ।